ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ। ਅਨ ਦਿਨ ਸੱਚ ਸਲਾਹਣਾ ਧੰਨ ਧੰਨ ਵੱਡ ਭਾਗ ਹਮਾਰਾ। ਮਨ ਮੇਰੇ ਸਾਚੇ ਨਾਮ ਬਿਟਹੁ ਬਲ ਜਾਓ। ਦਾਸਨ ਦਾਸਾ ਹੋਏ ਰਹੇ ਤਾ ਪਾਵਹਿ ਸੱਚਾ ਨਾਉ। ਸੱਚੀ ਬਾਣੀ ਸੱਚ ਧੁਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਸ਼ਬਦ ਹਨ। 8-8 ਪੌੜੀਆਂ ਵਾਲੇ ਭਾਵ ਅਸ਼ਟਪਦੀਆਂ। ਪਹਿਲਾ ਅਕਾਲ ਪੁਰਖ ਪਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਦੀਵੀ ਕਾਲ ਰਹਿਣ ਵਾਲਾ ਚੇਤਨ ਸਰੂਪ, ਇੱਕ ਰਸ ਆਨੰਦ ਸਰੂਪ,
ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਸੱਚੀ ਬਾਣੀ ਸੱਚ ਧੁਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਬੇਣੀ ਨਾਮੇ ਜੋ ਪੰਡਿਤ ਹੈ, ਹੋਰ ਕੁਝ ਨਾਲ ਉਸ ਦੇ ਪੰਡਿਤ ਚੱਲ ਕਰਕੇ ਆਏ ਨੇ। ਗਰੀਬ ਨਵਾਜ ਸਤਿਗੁਰੂ ਜੀ ਤਿੰਨਾਂ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਸਤਿਗੁਰੂ ਜੀ ਦੀ ਅੰਮ੍ਰਿਤਮਈ ਜੋ ਬਾਣੀ ਹੈ ਇਹ ਸਾਧ ਸੰਗਤ ਜੀ ਸੱਚੀ ਹੈ। ਸਦੀਵੀ ਕਾਲ ਰਹਿਣ ਵਾਲੀ ਮਹਾਰਾਜ ਸਾਹਿਬ ਜੀ ਦੀ ਨਾਮ ਅੰਮ੍ਰਿਤ ਬਾਣੀ ਹੈ। ਜਿਵੇਂ ਹਜੂਰ ਦੇ ਸਿਮੁਖ ਵਾਕ ਹਰ ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ ਪਾਵਨ ਬਾਣੀ ਅੰਦਰ, ਹੇ ਗੁਰਸਿੱਖੋ ਆਓ ਪਿਆਰ ਦੇ ਨਾਲ ਪੂਰੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਨਾ ਕਰੋ। ਕੈਸੀ ਮਹਾਰਾਜ ਸਾਹਿਬ ਜੀ ਆਪ ਜੀ ਦੀ ਪਾਵਨ ਗੁਰਬਾਣੀ ਹੈ। ਸਤਿਗੁਰੂ ਜੀ ਕਹਿੰਦੇ ਸਾਰੀਆਂ ਬਾਣੀਆਂ ਦੇ ਨਾਲੋਂ ਸ਼੍ਰੋਮਣੀ ਪਾਵਨ ਗੁਰੂ ਕੀ ਬਾਣੀ ਹੈ। ਭਾਵੇਂ ਕਿੰਨੀਆਂ ਸੰਸਾਰ ਦੇ ਅੰਦਰ ਬਾਣੀਆਂ ਨੇ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਪਰ ਸਰਵ ਉੱਚ ਪਾਵਨ ਬਾਣੀ ਇਹ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਹੈ। ਜੋ ਮਹਾਰਾਜ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਬਾਣੀ ਹੈ ਇਹ ਸਭ ਤੋਂ ਉੱਚੀ ਹੈ, ਸਭ ਤੋਂ ਸੁੱਚੀ ਹੈ। ਇਹਦੀ ਸਮਸਤ ਕੋਈ ਵੀ ਦੁਨੀਆ ਦੀ ਬਾਣੀ ਪਹੁੰਚ ਨਹੀਂ ਕਰ ਸਕਦੀ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਭ ਬਾਣੀਆਂ ਦੇ ਨਾਲ ਸਰਵਉੱਚ ਸ਼੍ਰੋਮਣੀ ਬਾਣੀ ਹੈ। ਤੇ ਨਾਲ ਇਹ ਵੀ ਮਹਾਰਾਜ ਸਾਹਿਬ ਜੀ ਨੇ ਅਗਲੀ ਪੌੜੀ ਵਿੱਚ ਬਚਨ ਕਰ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਜਿੱਥੇ ਸੱਚੀ ਹੈ, ਸੁੱਚੀ ਹੈ, ਸਰਵਉੱਚ ਹੈ, ਉੱਥੇ ਸਾਧ ਸੰਗਤ ਜੀ ਪੱਕੀ ਹੈ, ਸਦੀਵੀ ਕਾਲ ਵਾਸਤੇ ਰਹਿਣ ਵਾਲੀ ਹੈ। ਔਰ ਹੋਰ ਜਿਤਨੀਆਂ ਵੀ ਸੰਸਾਰ ਦੀਆਂ ਬੋਲ ਬਾਣੀਆਂ ਨੇ, ਸਾਧ ਸੰਗਤ ਜੀ ਕੋਈ ਸਮਾਂ ਪਾ ਕਰਕੇ ਉਹਨਾਂ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਕੋਈ ਸਮੇਂ ਬਾਅਦ ਉਹ ਬਾਣੀਆਂ ਬੋਲਣ ਤੋਂ ਵੀ ਸਾਧ ਸੰਗਤ ਜੀ ਜੀਵ ਗੁਰੇਜ਼ ਕਰਦਾ ਹੈ। ਜਿਵੇਂ ਅੱਜ ਇਹ ਮੁਹਾਵਰੇ ਬਣ ਚੁੱਕੇ ਆ ਨਾ, ਸਾਡੇ ਬਜ਼ੁਰਗ ਜਾਣਦੇ ਆ, ਪਰ ਇਹੋ ਕਿਸੇ ਸਮੇਂ ਮਹਾਂਪੁਰਖ ਦੱਸਿਆ ਕਰਦੇ ਕਿ ਸਾਧ ਸੰਗਤ ਜੀ ਬੋਲੀ ਹੋਇਆ ਕਰਦੀ ਸੀ। ਜਿਹੜੇ ਆਮ ਕਈ ਵਾਰ ਕੋਈ ਮੁਹਾਵਰੇ ਬੋਲਣੇ ਆ, ਕੋਈ ਅਖਾਣ ਸਾਧ ਸੰਗਤ ਜੀ ਪਾਉਣਾ, ਉਹ ਆਮ ਹੀ ਪਹਿਲਾਂ ਠੇਠ ਪੰਜਾਬੀ ਹੋਇਆ ਕਰਦੀ ਸੀ, ਆਮ ਬੋਲੀ ਬੋਲਿਆ ਕਰਦੇ ਸਨ ਲੋਕ। ਪਰ ਉਹ ਅੱਜ ਹੁਣ ਸਮੇਂ ਦੇ ਅੰਦਰ, ਵਰਤਮਾਨ ਸਮੇਂ ਅੰਦਰ ਉਹ ਸਾਧ ਸੰਗਤ ਜੀ ਲਫ਼ਜ਼ਾਂ ਦੇ, ਉਹਨਾਂ ਸ਼ਬਦਾਂ ਦੀ ਕਈ ਵਾਰ ਸਮਝ ਹੀ ਨਹੀਂ ਪੈਂਦੀ ਕਿ ਕੀ ਬੋਲਿਆ ਜਾ ਰਿਹਾ ਹੈ। ਤੋ ਇਸ ਕਰਕੇ ਇਹ ਜਿਹੜੀ ਸੰਸਾਰ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਬਾਣੀਆਂ ਨੇ ਨਾ, ਕਿੰਨੇ ਪ੍ਰਕਾਰ ਦੀਆਂ ਬਾਣੀਆਂ ਨੇ, ਉਹਨਾਂ ਨੂੰ ਕਈ ਵਾਰ ਮਨੁੱਖ ਬੋਲਣ ਤੋਂ ਵੀ ਹਟ ਜਾਂਦਾ ਹੈ, ਕਈ ਵਾਰ ਉਹਨਾਂ ਨੂੰ ਛੱਡ ਹੀ ਦਿੰਦਾ ਹੈ। ਪਰ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਇੱਕ ਰਸ ਹੈ, ਜੇ ਹਿਰਦੇ ਹੋਏ ਕਿ ਇੱਕ ਵਾਰ ਪੜ੍ਹੇ ਤਾਂ ਸਹੀ, ਮਹਾਰਾਜ ਕਹਿੰਦੇ ਫਿਰ ਜੀਵ ਦਾ ਛੱਡਣ ਨੂੰ ਚੇਤੇ ਨਹੀਂ ਕਰਦਾ। ਐਸੀ ਅੰਮ੍ਰਿਤਮਈ ਸੱਚੀ ਬਾਣੀ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜਹੁ ਹੋਰ ਕੱਚੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹੀ ਦੀ ਪਵਿੱਤਰ ਗੁਰਬਾਣੀ ਤੋਂ ਬਿਨਾਂ ਸਭ ਕੱਚੀ ਹੈ। ਫਿਰ ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਉਹ ਕੱਚੀ ਬਾਣੀ ਨੂੰ ਬੋਲਣ ਵਾਲੇ, ਸੁਣਨ ਵਾਲੇ, ਮਹਾਰਾਜ ਕਹਿੰਦੇ ਉਹ ਵੀ ਕੱਚੇ ਜੀਵਨ ਵਾਲੇ ਹੁੰਦੇ ਆ। ਉਹਨਾਂ ਦਾ ਜੀਵਨ ਨਹੀਂ ਕਦੇ ਪੱਕ ਸਕਦਾ, ਜੀਵਨ ਦੀ ਸਫਲਤਾ ਨਹੀਂ ਕਦਾਚਿਤ ਵੀ ਹੋ ਸਕਦੀ। ਇਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹੀ ਦੀ ਪਵਿੱਤਰ ਜੋ ਬਾਣੀ ਹੈ, ਸੱਚੀ ਬਾਣੀ ਸੱਚ ਧੁਨ। ਇਸ ਪਵਿੱਤਰ ਸੱਚੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸੱਚੀ ਧੁਨ ਪ੍ਰਗਟ ਹੁੰਦੀ ਹੈ। ਇੱਕ ਰਸ ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜਾ ਨਾਮ ਅੰਮ੍ਰਿਤ ਦਾ ਕੁੰਟ ਟਿਕਾਇਆ, ਸਤਿਗੁਰੂ ਜੀ ਦੇ ਜਿਵੇਂ ਵਚਨ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ। ਕਿ ਸਰੀਰ ਦੇ ਅੰਦਰ ਵਾਹਿਗੁਰੂ ਨੇ ਨਾਮ ਅੰਮ੍ਰਿਤ ਦਾ ਕੁੰਟ ਟਿਕਾਇਆ ਹੋਇਆ, ਜੋ ਨੌ ਨਿਧੀਆਂ ਦਾ ਖਜ਼ਾਨਾ ਹੈ। ਇਸ ਨਾਮ ਅੰਮ੍ਰਿਤ ਨੂੰ, ਵਾਹਿਗੁਰੂ ਦੇ ਨਾਮ ਦੀ ਧੁਨੀ ਜਿਹੜੀ ਲਗਾਤਾਰ ਜੀਵ ਦੇ ਹਿਰਦੇ ਅੰਦਰ ਚੱਲ ਰਹੀ ਹੈ, ਉਸ ਧੁਨੀ ਨੂੰ ਪ੍ਰਗਟ ਕਰਨਾ ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਦੁਆਰਾ ਕੀਤਾ ਜਾ ਸਕਦਾ ਹੈ।
ਸਤਿਗੁਰੂ ਜੀ ਦੇ ਸ਼ਬਦ ਦੁਆਰਾ ਉਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਕਿਉਂਕਿ ਜਿਵੇਂ ਘਰ ਦੇ ਵਿੱਚ ਬਹੁਤਾ ਰੌਲਾ ਪੈ ਰਿਹਾ ਹੋਵੇ, ਸਾਧ ਸੰਗਤ ਜੀ, ਜੇ ਕੋਈ ਧੀਮੀ ਆਵਾਜ਼ ਦੇ ਵਿੱਚ ਕੋਈ ਬੋਲ ਰਿਹਾ ਹੈ ਨਾ, ਕਿਸੇ ਦੀ ਗੱਲ ਸਮਝ ਨਹੀਂ ਆਉਂਦੀ, ਜੇ ਬਹੁਤ ਜ਼ਿਆਦਾ, ਜਿਵੇਂ ਬੱਚੇ ਕਈ ਵਾਰ ਘਰ ਦੇ ਵਿੱਚ ਮਿਲ ਕੇ ਰੌਲਾ ਪਾ ਰਹੇ ਹੁੰਦੇ ਨੇ, ਖੇਡ ਰਹੇ ਹੁੰਦੇ ਜਾਂ ਲੜ ਰਹੇ ਹੁੰਦੇ ਨੇ, ਤੇ ਸਿਆਣਾ ਕੋਈ ਗੱਲ ਕਰ ਰਿਹਾ ਹੋਵੇ ਤੇ ਉਹਦੀ ਸਮਝ ਨਹੀਂ ਪੈਂਦੀ, ਕੋਈ ਵਚਨ ਸੁਣਾ ਰਿਹਾ ਹੋਵੇ ਤਾਂ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜੇ ਹਿਰਦੇ ਘਰ ਦੇ ਅੰਦਰ ਵਿਕਾਰਾਂ ਰੂਪੀ ਬੱਚੇ ਹੈ ਨਾ, ਹੈ ਤਾਂ ਆਪਣੇ ਸਾਰਿਆਂ ਤੋਂ ਬਲਵਾਨ ਹੈ। ਸੂਖਮ ਰੂਪ ਦੇ ਵਿੱਚ ਜੀਵ ਦੇ ਹਿਰਦੇ ਘਰ ਦੇ ਅੰਦਰ ਹਨ, ਇਹ ਹਰ ਸਮੇਂ ਰੌਲਾ ਪਾਉਂਦੇ ਰਹਿੰਦੇ ਹਨ, ਹਰ ਸਮੇਂ ਉੱਚੀ ਉੱਚੀ ਰੌਲਾ ਹੀ ਪਾਉਂਦੇ ਰਹਿੰਦੇ ਆ। ਆਮ ਘਰ ਦੇ ਵਿੱਚ ਤਾਂ ਬੱਚੇ ਭਾਵੇਂ ਥੱਕ ਹਾਰ ਕੇ ਸੌਂ ਜਾਣ, ਪਰ ਇਹ ਜਿਹੜੇ ਵਿਕਾਰਾਂ ਰੂਪੀ ਬੱਚੇ ਨੇ, ਨਹੀਂ ਸਾਧ ਸੰਗਤ ਜੀ ਕਦੇ ਸੌਂਦੇ। ਇਹ ਵਿਕਾਰ ਹਰ ਸਮੇਂ ਰੌਲਾ ਪਾਉਂਦੇ ਰਹਿੰਦੇ ਆ, ਕੁਰਲਾਹਟ ਕਰਦੇ ਰਹਿੰਦੇ ਹਨ। ਇਹਨਾਂ ਵਿਕਾਰਾਂ ਦੇ ਬੋਲ ਬਾਲੇ ਕਰਕੇ ਪਰਮੇਸ਼ਰ ਦੀ ਨਾਮ ਦੀ ਧੁਨ ਨਹੀਂ ਜੀਵ ਨੂੰ ਸੁਣਾਈ ਦਿੰਦੀ, ਪਰਮੇਸ਼ਰ ਦਾ ਨਾਮ ਨਹੀਂ ਸੁਣਦਾ। ਹੋਰ ਤਾਂ ਭਾਵੇਂ ਰੌਲਾ ਸੁਣੀ ਜਾਂਦਾ ਹੈ ਜਿਤਨਾ ਵੀ ਸੰਸਾਰ ਦੇ ਅੰਦਰ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਧੁਨ ਨਹੀਂ ਇਸ ਨੂੰ ਸੁਣਦੀ, ਬਹੁਤ ਜ਼ਿਆਦਾ ਰੌਲਾ ਪੈਣੇ ਕਰਕੇ। ਤੇ ਉਸ ਰੌਲੇ ਨੂੰ ਦੂਰ ਕੀਤਾ ਜਾ ਸਕਦਾ ਗੁਰੂ ਸ਼ਬਦ ਦੁਆਰਾ, ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੁਆਰਾ। ਹਜੂਰ ਫਰਮਾਨ ਕਰ ਰਹੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਸੱਚੀ ਬਾਣੀ ਸੱਚ ਧੁਨ। हे ਗੁਰਸਿੱਖੋ, ਸੱਚੀ ਅੰਮ੍ਰਿਤਮਈ ਜੋ ਗੁਰੂ ਕੀ ਬਾਣੀ ਹੈ, ਇਹਦੇ ਦੁਆਰੇ ਪਰਮੇਸ਼ਰ ਦੇ ਨਾਮ ਦੀ ਸੱਚੀ ਧੁਨ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਕਿਉਂਕਿ ਜਿਵੇਂ ਜਿਵੇਂ ਗੁਰੂ ਕੀ ਬਾਣੀ ਦੀ, ਗੁਰੂ ਸ਼ਬਦ ਦੀ ਗੁਰਸਿੱਖ ਵਿਚਾਰ ਕਰਦਾ ਹੈ, ਤਿਵੇਂ ਤਿਵੇਂ ਹੀ ਸਮਝ ਪੈਂਦੀ ਹੈ ਕਿ ਮੇਰੇ ਅੰਦਰ ਜੋ ਵਿਕਾਰਾਂ ਦਾ ਬੋਲ ਬਾਲਾ ਹੈ, ਉਸ ਨੂੰ ਕਿਵੇਂ ਅਭਾਵ ਕੀਤਾ ਜਾ ਸਕਦਾ ਹੈ। ਮੇਰੇ ਅੰਦਰ ਜੋ ਪ੍ਰਬਲ ਵਿਕਾਰ ਘਰ ਕਰ ਚੁੱਕੇ ਹੈ, ਉਹਨਾਂ ਨੂੰ ਕਿਵੇਂ ਆਪਣੇ ਹਿਰਦੇ ਘਰ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਸਮਝ ਪੈਂਦੀ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਸੱਚੀ ਬਾਣੀ ਦੁਆਰਾ ਹੀ ਇਹ ਗੁਰਸਿੱਖੋ ਵਾਹਿਗੁਰੂ ਜੀ ਦੇ ਨਾਮ ਦੀ ਧੁਨੀ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸੱਚ ਸ਼ਬਦ ਵਿਚਾਰਾ। ਔਰ ਸਤਿਗੁਰੂ ਜੀ ਦਾ ਜੋ ਸ਼ਬਦ ਹੈ ਨਾ, ਸ਼ਬਦ ਦੀ ਵਿਚਾਰ ਕਰਨੀ ਵੀ ਸਾਧ ਸੰਗਤ ਜੀ ਸੱਚੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨੀ, ਗੁਰੂ ਸ਼ਬਦ ਦੀ ਵਿਚਾਰ ਨੂੰ ਸਤਿਗੁਰੂ ਜੀ ਨੇ ਸਭ ਤੋਂ ਉੱਤਮ ਦਰਸਾਇਆ ਹੈ ਗੁਰਬਾਣੀ ਅੰਦਰ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਕਰਨੀ ਸਭ ਤੋਂ ਉੱਤਮ ਹੈ। ਤੋ ਇਹ ਵੀ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਬਚਨ ਹਨ ਕਿ ਗਰੀਬ ਨਵਾਜ ਸਤਿਗੁਰੂ ਜੀ ਦੇ ਦਰਸ਼ਨ ਭਾਵੇਂ ਹਰ ਕੋਈ ਕਰਦਾ, ਪਰ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਨ ਵਾਲਾ ਹੀ ਜੀਵ ਮੁਕਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਕਮਾਉਣਾ, ਗੁਰੂ ਸ਼ਬਦ ਦੀ ਵਿਚਾਰ ਕਰਨੀ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਹੈ, ਮੈਂ ਕਿਸ ਢੰਗ ਦੇ ਨਾਲ ਆਪਣਾ ਜੀਵਨ ਨਿਰਵਾਹ ਕਰ ਰਿਹਾ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਮੈਂ ਚੱਲ ਰਿਹਾ ਕਿ ਨਹੀਂ। ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਉਪਦੇਸ਼ ਦੁਆਰਾ ਜੀਵਨ ਦੇ ਅੰਦਰ ਮੈਂ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਔਗੁਣਾਂ ਨੂੰ ਛੱਡਿਆ ਵੀ ਹੈ ਕਿ ਨਹੀਂ। ਇਹ ਸਾਰੀ ਸੰਗਤ ਜੀ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਹੀ ਅਸਲ ਦੇ ਵਿੱਚ ਸਮਝ ਪੈਂਦੀ ਹੈ। ਔਰ ਔਗੁਣਾਂ ਨੂੰ ਛੱਡਣਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਇਹ ਵੀ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੁਆਰਾ ਹੀ ਸਮਝ ਪੈਂਦੀ ਹੈ। ਸਾਜ ਕੀਜੈ ਗੁਣਹ ਕੇਰੀ ਛੋਟ ਅਵਗੁਣ ਚੱਲੀ ਹੈ। ਤੇ ਮਹਾਰਾਜ ਸਤਿਗੁਰੂ ਜੀ ਨੇ ਸ਼ਬਦ ਦੀ ਵਿਚਾਰ ਨੂੰ ਸਾਧ ਸੰਗਤ ਜੀ ਬਹੁਤ ਵੱਡੀ ਮਹਾਨਤਾ ਦਿੱਤੀ ਹੈ। ਹਜੂਰ ਦੇ ਮੁਬਾਰਕ ਬਚਨ ਹਨ ਕਿ ਜੋ ਸਤਿਗੁਰੂ ਜੀ ਦੀ ਸੇਵਾ ਕਰਨੀ ਹੈ ਨਾ, ਗੁਰੂ ਸ਼ਬਦ ਦੀ ਵਿਚਾਰ ਕਰੀ ਜਾਵੇ, ਇਹੋ ਹੀ ਸਭ ਤੋਂ ਵੱਡੀ ਮਹਾਰਾਜ ਸਾਹਿਬ ਜੀ ਦੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਜੇ ਗੁਰਸਿੱਖ ਭਾਵਨਾ ਦੇ ਨਾਲ ਸ਼ਬਦ ਦੀ ਵਿਚਾਰ ਕਰਦਾ, ਪ੍ਰੀਤ ਰੂਪ ਰਸਨਾ ਦੇ ਨਾਲ ਜਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ, ਸਾਧ ਸੰਗਤ ਜੀ ਮਹਾਨ ਸਤਿਗੁਰੂ ਜੀ ਦੀ ਸੇਵਾ ਹੈ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸੱਚ ਸ਼ਬਦ ਵਿਚਾਰਾ। ਹੇ ਗੁਰਸਿੱਖੋ, ਗੁਰੂ ਕੀ ਬਾਣੀ ਸਦੀਵੀ ਕਾਲ ਲਈ ਸੱਚੀ ਹੈ। ਇਹ ਸੱਚੀ ਬਾਣੀ ਦੁਆਰਾ
ਜਾਂ ਸੱਚੇ ਸ਼ਬਦ ਦੀ ਵਿਚਾਰ ਦੁਆਰਾ ਹੀ ਪਰਮੇਸ਼ਰ ਦੇ ਨਾਮ ਦੀ ਧੁਨੀ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜੋ ਲਗਾਤਾਰ ਇੱਕ ਰਸ ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਚੱਲ ਰਿਹਾ ਹੈ, ਪਰ ਵਿਕਾਰਾਂ ਦੇ ਬੋਲ ਬਾਲੇ ਕਰਕੇ ਸੁਣਦਾ ਨਹੀਂ ਹੈ। ਵਿਕਾਰਾਂ ਦੀ ਕੁਰਲਾਹਟ ਨੂੰ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੁਆਰਾ ਦੂਰ ਕਰਕੇ ਚਿੱਤ ਦੀ ਇਕਾਗਰਤਾ ਬਣਾ ਕੇ ਬਾਹਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਕੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਧੁਨ ਨੂੰ ਸੁਣਿਆ ਜਾ ਸਕਦਾ ਹੈ। ਆਨ ਦਿਨ ਸੱਚ ਸਲਾਹਣਾ, ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਦੀ ਸਲਾਹਣਾ ਕਰਨੀ, ਕਿ ਹਰ ਸਮੇਂ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਚਾਹੀਦਾ। ਇਹ ਸਮਝ ਵੀ ਗੁਰੂ ਸ਼ਬਦ ਦੁਆਰਾ ਹੀ ਪੈਂਦੀ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਹੋਇਆਂ ਵੀ ਹਰ ਸਮੇਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੁਆਰਾ ਸਮਝ ਪੈਂਦੀ ਹੈ। ਜੀਵ ਆਪਣੀ ਮਤ ਅਨੁਸਾਰ ਜਦੋਂ ਜੀਵਨ ਦੇ ਅੰਦਰ ਸਾਧ ਸੰਗਤ ਜੀ ਜੋ ਆਪਣਾ ਜੀਵਨ ਨਿਰਵਾਹ ਕਰਦਾ ਜਾਂ ਕੋਈ ਵਿਚਾਰ ਪ੍ਰਗਟ ਕਰਦਾ, ਆਪਣੀ ਮਤ ਅਨੁਸਾਰ ਕਹਿੰਦਾ ਹੈ ਕਿ ਬਾਰ-ਬਾਰ ਨਾਮ ਜਪਣਾ ਨਹੀਂ ਚਾਹੀਦਾ, ਇਹ ਤੋਤਾ ਰਟਨ ਹੈ। ਜਾਂ ਬਾਰ-ਬਾਰ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ, ਗੁਰਬਾਣੀ ਕੇਵਲ ਸਿਹਤ ਵਾਸਤੇ ਹੈ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਦੇ ਨਾਲੋਂ ਵੱਡੀ ਵਿਚਾਰਧਾਰਾ ਕਿਸੇ ਦੀ ਨਹੀਂ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਾਰ-ਬਾਰ ਆਖ ਰਹੇ ਹੈ, ਹਰ ਸਵਾਸ ਦੇ ਨਾਲ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਹੋਇਆਂ ਵੀ ਪਰਮੇਸ਼ਰ ਦਾ ਸਿਮਰਨ ਕਰ। ਪਰ ਆਮ ਸਧਾਰਨ ਮਨੁੱਖ ਕਹੀ ਜਾਵੇ ਕਿ ਨਹੀਂ ਜੀ ਇਹ ਤਾਂ ਤੋਤਾ ਰਟਨ ਹੈ। ਸਾਧ ਸੰਗਤ ਜੀ ਗੱਲ ਨਹੀਂ ਬਣਦੀ। ਸਤਿਗੁਰੂ ਜੀ ਨਾਲੋਂ ਵੱਡਾ ਕੋਈ ਸਿਆਣਪ ਵਾਲਾ ਤਾਂ ਨਹੀਂ ਨਾ ਹੋ ਸਕਦਾ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਅਨਦਿਨ ਸੱਚ ਸਲਾਹਣਾ। ਰਾਤ ਦਿਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਿਆ ਕਰ, ਪਰਮੇਸ਼ਰ ਦੇ ਨਾਮ ਦੀ ਹੀ ਸਲਾਹਣਾ ਕਰਿਆ ਕਰ। ਧੰਨ ਧੰਨ ਵੱਡ ਭਾਗ ਹਮਾਰਾ। ਇਹ ਪ੍ਰਾਣਾ ਧਾਰੀ ਜੀਵ, ਜੀਵਨ ਦੇ ਅੰਦਰ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੋਵੇਗੀ ਜੀ ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੇ। ਅਥਵਾ ਹਜੂਰ ਜੁਗਿਆਸੂ ਮੁਖ ਦੁਆਰਾ ਉਚਾਰਨ ਕਰ ਰਹੇ ਨੇ, ਮਹਾਰਾਜ ਆਪ ਜੀ ਦੀ ਸ਼ਬਦ ਦੁਆਰਾ ਜੋ ਜੀਵਨ ਦੇ ਅੰਦਰ ਰਾਤ ਵੀ ਦਿਨੇ ਵੀ ਅੱਠੇ ਪਹਿਰ ਆਪ ਜੀ ਦੀ ਸਿਮਰਨ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ। ਮਹਾਰਾਜ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਧੰਨ ਧੰਨ ਵੱਡ ਭਾਗ ਹਮਾਰਾ। ਮਹਾਰਾਜ ਆਪਣੇ ਆਪ ਨੂੰ ਅਸੀਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧੰਨਤਾ ਦੇ ਯੋਗ ਸਮਝਦੇ ਹਾਂ, ਕਿਉਂਕਿ ਵੱਡ ਭਾਗ ਹਮਾਰਾ। ਇਹ ਗਰੀਬ ਨਵਾਜ ਸਤਿਗੁਰੂ ਜੀ ਜੀਵਨ ਦੇ ਅੰਦਰ ਸਾਡੇ ਵੱਡੇ ਭਾਗ ਹੈ। ਮਹਾਰਾਜ ਵੱਡਿਆਂ ਭਾਗਾਂ ਤੋਂ ਬਿਨਾਂ ਸਾਨੂੰ ਜੇ ਜੀਵਨ ਦੇ ਅੰਦਰ ਦਾਤ ਨਾ ਮਿਲਦੀ ਮਹਾਰਾਜ ਭਾਗਾਂ ਤੋਂ ਬਿਨਾਂ, ਤੇ ਕਿਵੇਂ ਆਪ ਜੀ ਦਾ ਸਿਮਰਨ ਕਰਨਾ ਸੀ, ਕਿਵੇਂ ਪਰਮੇਸ਼ਰ ਆਪ ਜੀ ਦਾ ਨਾਮ ਦਾ ਜਾਪ ਕਰਨਾ ਸੀ। ਹੇ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਹੈ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਵੱਡਿਆਂ ਭਾਗਾਂ ਕਰਕੇ ਨਾਮ ਦੀ ਦਾਤ ਸਾਨੂੰ ਮਿਲੀ ਹੈ। ਸਾਧ ਸੰਗਤ ਜੀ ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜੇਕਰ ਜੀਵ ਦੇ ਮਾੜੇ ਭਾਗ ਵੀ ਹੋਣ, ਜੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦਾ, ਮਹਾਰਾਜ ਜੀ ਦੇ ਚਰਣੀ ਲੱਗਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦੇ ਮਾੜੇ ਜਿਹੜੇ ਦੇਣਿਆਂ ਨੂੰ ਵੀ ਚੰਗੇ ਬਣ ਜਾਂਦੇ ਆ। ਮਾੜੇ ਲੇਖ ਮਹਾਰਾਜ ਸਾਹਿਬ ਜੀ ਮਿਟਾ ਦਿੰਦੇ ਆ। ਗਰੀਬ ਨਵਾਜ ਸਤਿਗੁਰੂ ਜੀ ਪੁੱਠਿਆਂ ਲੇਖਾਂ ਤੋਂ ਸਿੱਧੇ ਕਰ ਦਿੰਦੇ ਹਨ। ਗੁਰੂ ਕੀ ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਜਿਹੜਾ ਜੀਵ ਮਨ ਬਾਣੀ ਸਰੀਰ ਕਰਕੇ ਗੁਰੂ ਚਰਣੀ ਲੱਗ ਜਾਂਦਾ ਹੈ, ਉਹਦੇ ਸਾਧ ਸੰਗਤ ਜੀ ਦਿਨ ਸੁਭਾਗੇ, ਭਾਗਾਂ ਦੇ ਸਿਰ ਦਿਨ ਬਣ ਜਾਂਦੇ ਆ। ਜਿਹੜਾ ਕਹਿੰਦਾ ਕਿ ਮੇਰੇ ਵਾਸਤੇ ਤਾਂ ਦਿਨ ਹੀ ਸਾਰਾ ਦੁੱਖਾਂ ਦਾ ਭਰਿਆ ਚੜਿਆ, ਮੇਰੀ ਜ਼ਿੰਦਗੀ ਜਿਹੜੀ ਦੁੱਖਾਂ ਦੇ ਨਾਲ ਭਰੀ ਹੋਈ ਹੈ, ਹਰ ਰੋਜ਼ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਆਫਤ ਆ ਕੇ ਚੰਬੜ ਜਾਂਦੀ ਹੈ। ਪਰ ਹਜੂਰ ਕਹਿੰਦੀ ਗੁਰੂ ਚਰਨਾਂ ਦੇ ਨਾਲ ਜੁੜ, ਤੇਰੇ ਦਿਨ ਵੀ ਭਾਗਾਂ ਵਾਲੇ ਬਣ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਜਿਵੇਂ ਸਲਾਰਦੀਨ ਕਾਜੀ ਨੇ ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਆ ਸੀ
ਅਸਲ ਦੇ ਵਿੱਚ ਜਦੋਂ ਸੰਗਤ ਦਰਸ਼ਨ ਕਰ ਰਹੀ ਸੀ ਨਾ ਮਹਾਰਾਜ ਜੀ ਦੇ, ਇਹਦੇ ਮਨ ਵਿੱਚ ਦੇਖ ਕੇ ਸ਼ੰਕਾ ਪੈਦਾ ਹੋ ਗਿਆ ਸੀ। ਕਹਿਣ ਲੱਗਾ, ਮਹਾਰਾਜ ਗੁਰੂ ਘਰ ਦੇ ਵਿੱਚ ਆਉਣੇ ਕਰਕੇ ਜਿਹੜੇ ਮਾੜੇ ਲੇਖ ਆ ਕਿਵੇਂ ਸਿੱਧੇ ਹੋ ਜਾਂਦੇ ਆ? ਮਹਾਰਾਜ ਹੋ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸ਼ੰਕਾ ਨਹੀਂ ਕਰਨਾ ਚਾਹੀਦਾ। ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਇਹ ਵਡਿਆਈ ਹੈ। ਤੇ ਕਹਿੰਦਾ, ਮਹਾਰਾਜ ਮੈਨੂੰ ਕਿਵੇਂ ਪਤਾ ਲੱਗੇ? ਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਤੋਸ਼ੇ ਖਾਨੇ ਵਿੱਚੋਂ ਮੋਹਰ ਮੰਗਾਈ। ਜਦੋਂ ਕਹਿੰਦੇ ਕਿ ਮੋਹਰ ਦੇ ਅੱਖਰ ਪੜ੍ਹ ਕੇ ਸੁਣਾ, ਕਹਿੰਦਾ ਜੀ ਪੁੱਠੇ ਨਹੀਂ ਪੜ੍ਹੇ ਜਾਂਦੇ। ਉਹੋ ਹੀ ਮੋਹਰ ਦੀ ਜਦੋਂ ਛਾਪ ਲਾਈ ਤੇ ਉਸੇ ਸਮੇਂ ਪੜ੍ਹ ਕੇ ਦੱਸ ਦਿੱਤਾ। ਕਹਿੰਦੇ ਬਸ ਇਸੇ ਤਰ੍ਹਾਂ ਕਰਾਮਾਤ ਵਰਤਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਅੰਦਰ। ਜਿਨ੍ਹਾਂ ਦੇ ਮਾੜੇ ਲੇਖ ਹੁੰਦੇ ਆ ਨਾ, ਉਹਨਾਂ ਦੇ ਚੰਗੇ ਹੋ ਜਾਂਦੇ। ਪੁੱਠੇ ਲੇਖਾਂ ਤੋਂ ਮਹਾਰਾਜ ਸਿੱਧੇ ਕਰ ਦਿੰਦੇ ਆ। ਇਹ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਉਚਾਰਨ ਕਰ ਰਹੇ ਨੇ, ਅਨ ਦਿਨ ਸੱਚ ਸਲਾਹਣਾ, ਧੰਨ ਧੰਨ ਵਡਭਾਗ ਹਮਾਰਾ। ਮਹਾਰਾਜ ਆਪ ਜੀ ਦੀ ਬਖਸ਼ਿਸ਼ ਦੁਆਰਾ ਰਾਤ ਵੀ ਦਿਨੇ ਵੀ ਤੁਹਾਡੇ ਨਾਮ ਦਾ ਜਾਪ ਕਰਦੇ ਆ। ਹਰ ਸਮੇਂ ਆਪ ਜੀ ਦੇ ਨਾਮ ਦੀ ਸਿਫਤ ਕਰਦੇ ਹਾਂ। ਗਰੀਬ ਨਵਾਜ ਸਾਡੇ ਵੱਡੇ ਭਾਗ। ਮਹਾਰਾਜ ਧੰਨਤਾ ਦੇ ਯੋਗ ਅਸੀਂ ਆਪਣੇ ਆਪ ਨੂੰ ਸਮਝਿਆ ਹੈ। ਮਨ ਮੇਰੇ ਸਾਚੇ ਨਾਮ ਬਿਟਹੁ ਬਲ ਜਾਓ। ਇਸ ਲਈ ਹੀ ਮੇਰੇ ਪਿਆਰੇ ਮਨਾ, ਸੱਚੇ ਪਰਮੇਸ਼ਰ ਦੇ ਨਾਮ ਦੇ ਉੱਪਰੋਂ ਕੁਰਬਾਨ ਜਾਣਾ ਕਰ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਹੇ ਗੁਰਸਿੱਖ, ਹੇ ਪ੍ਰਾਣਾ ਧਾਰੀ ਜੀਵਾ, ਵਾਹਿਗੁਰੂ ਦੇ ਨਾਮ ਦੇ ਉੱਪਰੋਂ ਕੁਰਬਾਨ ਜਾ। ਜੋ ਸਤਿਗੁਰੂ ਜੀ ਦਾ ਨਾਮ ਸਭ ਸੁੱਖਾਂ ਦਾ ਦਾਤਾ ਹੈ। ਪਰਮੇਸ਼ਰ ਦਾ ਨਾਮ ਗਿਆਨ, ਧਿਆਨ, ਚਿੱਤ ਦੀ ਇਕਾਗਰਤਾ ਸਭ ਕੁਝ ਬਖਸ਼ਿਸ਼ ਕਰਨ ਵਾਲਾ ਹੈ। ਕਹਿ ਲਈਏ ਕਿ ਸਾਰੀਆਂ ਸ਼ਕਤੀਆਂ ਵਾਹਿਗੁਰੂ ਦੇ ਨਾਮ ਦੇ ਅਧੀਨ ਹਨ। ਸਭ ਦਾਤਾਂ ਪਰਮੇਸ਼ਰ ਦੇ ਨਾਮ ਦੇ ਅਧੀਨ ਹਨ। ਜਿਵੇਂ ਜਿਵੇਂ ਪਰਮੇਸ਼ਰ ਦੇ ਨਾਮ ਦਾ ਜਾਪ ਕਰੇਗਾ, ਤਿਵੇਂ ਤਿਵੇਂ ਵਾਹਿਗੁਰੂ ਤੇਰੀ ਝੋਲੀ ਵਿੱਚ ਦਾਤਾਂ ਪਾਈ ਜਾਵੇਗਾ। ਮੇਰੇ ਪਿਆਰੇ ਮਨਾ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰ। ਵਾਹਿਗੁਰੂ ਦੇ ਨਾਮ ਦੇ ਉੱਪਰੋਂ ਹੀ ਕੁਰਬਾਨ ਜਾਣਾ ਕਰ। ਦਾਸਨ ਦਾਸਾ ਹੋਏ ਰਹੇ। ਜੇ ਦਾਸਾਂ ਦਾ ਦਾਸ ਹੋ ਕਰਕੇ ਰਹਿਣਾ ਕਰੇ। ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਗੁਰਸਿੱਖ ਪਿਆਰੇ ਦਾਸ ਹਨ, ਉਹਨਾਂ ਦਾਸਾਂ ਦਾ ਮਹਾਰਾਜ ਕਹਿੰਦੇ ਦਾਸ ਹੋ ਕਰਕੇ ਰਹਿਣਾ ਕਰ। ਤਾ ਪਾਵਹਿ ਸੱਚਾ ਨਾਉ। ਤਾਂ ਜੀਵਨ ਦੇ ਅੰਦਰ ਹਿਰਦੇ ਕਰਕੇ ਪਰਮੇਸ਼ਰ ਦਾ ਸੱਚਾ ਨਾਮ ਤੂੰ ਪਾ ਲਵੇਂਗਾ। ਕਿਉਂਕਿ ਨਿਮਰਤਾਵਾਨ ਹੋ ਕੇ ਸਾਧ ਸੰਗਤ ਜੀ ਕੁਝ ਪਾਇਆ ਜਾ ਸਕਦਾ ਹੈ। ਹੰਕਾਰੀ ਮਨੁੱਖ ਕੁਝ ਪ੍ਰਾਪਤੀ ਨਹੀਂ ਕਰ ਸਕਦਾ। ਮਨੁੱਖ ਜਿੰਨੇ ਮਰਜ਼ੀ ਸਾਧਨ ਕਰਕੇ ਦੇਖ ਲਵੇ, ਪਰ ਜਦੋਂ ਤੱਕ ਹਿਰਦੇ ਅੰਦਰ ਗਰੀਬੀ ਨਹੀਂ ਧਾਰਨ ਕਰਦਾ, ਹੰਕਾਰੀ ਬੰਦਾ ਤਾਂ ਪ੍ਰਤੱਖ ਵੀ ਸਾਧ ਸੰਗਤ ਜੀ ਆਪ ਤੋਂ ਵੱਡੇ ਤੋਂ ਕੁਝ ਨਹੀਂ ਲੈ ਸਕਦਾ। ਪ੍ਰਤੱਖ ਵੀ ਜੀਵਨ ਦੇ ਅੰਦਰ ਕੋਈ ਮਾਇਕੀ ਸੁੱਖ ਹੀ ਲੈਣਾ ਹੋਵੇ, ਕੋਈ ਪਦਾਰਥਾਂ ਦਾ ਸੁੱਖ ਹੀ ਲੈਣਾ ਹੋਵੇ, ਤੇ ਹੰਕਾਰ ਦੇ ਨਾਲ ਨਹੀਂ ਕੁਝ ਖੱਟ ਸਕਦਾ। ਇਹ ਵਾਹਿਗੁਰੂ ਦੇ ਨਾਮ ਦੀ ਦਾਤ ਤਾਂ ਸਾਧ ਸੰਗਤ ਜੀ ਬੜੇ ਪਰੇ ਦੀ ਗੱਲ ਹੈ। ਇਹ ਬੜੀ ਸੂਖਮ ਕਲਾ ਹੈ। ਜੇ ਕੋਈ ਦੁਨਿਆਵੀ ਆਮ ਸਧਾਰਨ ਕੋਈ ਸੁੱਖ ਨਹੀਂ ਹੰਕਾਰ ਕਰਕੇ ਮਿਲਦਾ, ਤੇ ਪਰਮੇਸ਼ਰ ਦੇ ਨਾਮ ਦਾ ਸੁੱਖ ਜੀਵ ਤੂੰ ਕਿਵੇਂ ਪਾ ਲਵੇਂਗਾ? ਤੋ ਇਸ ਲਈ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਹੇ ਜੀਵ ਹਿਰਦੇ ਕਰਕੇ ਪਰਮੇਸ਼ਰ ਦਾ ਸੱਚਾ ਨਾਮ ਮਿਲੇਗਾ ਜੇ ਦਾਸਨ ਦਾਸਾ ਹੋਏ ਰਹੋ। ਦਾਸਾਂ ਦਾ ਦਾਸ ਬਣ ਕਰਕੇ ਰਹੋ। ਜੋ ਪਰਮੇਸ਼ਰ ਦੇ ਪਿਆਰੇ ਸੱਚੇ ਦਾਸ ਬਣ ਚੁੱਕੇ ਹੈ, ਉਹਨਾਂ ਦੇ ਦਾਸ ਹਨ। ਅੱਗੇ ਮਹਾਰਾਜ ਕਹਿੰਦੇ ਉਹਨਾਂ ਦਾ ਵੀ ਤੂੰ ਦਾਸਰਾ ਬਣ ਕਰਕੇ ਰਹੋ। ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਸੱਚਾ ਨਾਮ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ, ਨਾਮ ਜਪਣ ਵਾਲਿਆਂ ਦੀ ਸੰਗਤ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦਾ ਰੰਗ ਲੱਗੇਗਾ ਜੇ ਨਿਮਰਤਾਵਾਨ ਹੋ ਕਰਕੇ ਸਤਿਪੁਰਸ਼ਾਂ ਦੀ ਸੰਗਤ ਕਰ ਲਵੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਿਹਵਾ ਸੱਚੀ ਸੱਚ ਰਤੀ। ਸਾਧ ਸੰਗਤ ਜੀ, ਉਹ ਰਸਨਾਮੀ ਸੱਚੀ ਹੈ ਜਿਹੜੀ ਸੱਚੇ ਨਾਮ ਦੇ ਵਿੱਚ ਰਤੀ ਹੈ। ਐ ਰੰਗਰੀਨ ਹੋਈ ਹੈ ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ। ਜਿਸ ਰਸਨਾ ਤੋਂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ, ਹਰ ਸਮੇਂ ਪਰਮੇਸ਼ਰ ਦਾ ਸਿਮਰਨ ਕਰਦੀ ਹੈ, ਹਰ ਸਮੇਂ ਗੁਰੂ ਕੀ ਬਾਣੀ ਦਾ ਜਾਪ ਕਰਦੀ ਹੈ।
ਮਹਾਰਾਜ ਕਹਿੰਦੇ ਸੱਚੀ ਬਾਣੀ ਪੜ੍ਹਨ ਵਾਲੀ, ਸੱਚਾ ਨਾਮ ਜਪਣ ਵਾਲੀ ਜੋ ਰਸਨਾ ਹੋ ਵੀ ਸੱਚੀ ਹੈ। ਕਿਉਂਕਿ ਜਿਤਨੇ ਵੀ ਇਹ ਸਰੀਰ ਦੇ ਨਾਲ ਇਹ ਇੰਦਰੀ ਆ, ਭਾਵੇਂ ਸਾਧ ਸੰਗਤ ਜੀ ਰਸਨਾ ਹੈ, ਭਾਵੇਂ ਕੰਨ ਹਨ, ਭਾਵੇਂ ਨੇਤਰ ਹੈ, ਇਹ ਤਾਂ ਹੀ ਸਫਲੇ ਹੁੰਦੇ ਆ ਜੇ ਇਹਨਾਂ ਦੇ ਨਾਲ ਸੇਵਾ ਕੀਤੀ ਜਾਵੇ। ਨੇਤਰਾਂ ਦੇ ਨਾਲ ਮਹਾਰਾਜ ਜੀ ਦੇ ਦੀਦਾਰ ਕਰਨੇ, ਕੰਨਾਂ ਦੇ ਨਾਲ ਜਸ ਸਰਵਣ ਕਰਨਾ, ਤੋ ਇਸੇ ਪ੍ਰਕਾਰ ਰਸਨਾ ਤੋਂ ਪਰਮੇਸ਼ਰ ਦਾ ਜਸ ਗਾਉਣਾ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ, ਤਾਂ ਅਮੋਲਕ ਹੈ, ਤਾਂ ਸਫਲੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਪਰਮੇਸ਼ਰ ਦਾ ਸਿਮਰਨ ਕਰੇ ਤੋ ਹਜੂਰ ਉਚਾਰਨ ਕਰ ਰਹੇ ਨੇ, ਜਿਹਵਾ ਸੱਚੀ ਸੱਚ ਰਤੀ। ਜਿਹੜੀ ਰਸਨਾ ਪਰਮੇਸ਼ਰ ਦੀ ਸੱਚੀ ਸਿਫਤ ਕਰਨ ਦੇ ਵਿੱਚ ਰਤੀ ਰਹਿੰਦੀ ਹੈ, ਉਹ ਰਸਨਾ ਵੀ ਮਹਾਰਾਜ ਕਹਿੰਦੇ ਸੱਚੀ ਹੈ, ਉਹ ਸਫਲੀ ਜਾਣਨਾ ਕਰੋ। ਤਨ ਮਨ ਸੱਚਾ ਹੋਏ, ਉਹਨਾਂ ਗੁਰਮੁਖਾਂ ਦਾ ਤਨ ਵੀ ਮਨ ਵੀ ਸੱਚਾ ਹੋ ਗਿਆ। ਸੱਚਾ ਤੋਂ ਭਾਵ ਸਫਲ ਹੋ ਗਿਆ, ਵਾਹਿਗੁਰੂ ਨੇ ਸਫਲਿਆਂ ਕਰ ਦਿੱਤਾ ਹੈ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿਤ ਲਾਇਆ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਹੋ ਸਰੀਰ ਵੀ, ਤਨ ਵੀ, ਮਨ ਵੀ ਸੱਚਾ ਹੋ ਗਿਆ ਹੈ, ਸਫਲਾ ਕਰ ਦਿੱਤਾ ਵਾਹਿਗੁਰੂ ਨੇ, ਜਿਸ ਦੇ ਨਾਲ ਪਰਮੇਸ਼ਰ ਦਾ ਜਸ ਗਾਇਆ। ਜਾਂ ਹੱਥੀਂ ਜਿਨ੍ਹਾਂ ਨੇ ਸੇਵਾ ਕੀਤੀ ਹੈ, ਪ੍ਰਤੱਖ ਵੀ ਸਤ ਸੰਗਤ ਦੀ ਸੇਵਾ ਕਰਦੇ ਨੇ, ਔਰ ਮਨ ਬੁੱਧ ਰੂਪੀ ਹੱਥਾਂ ਦੇ ਨਾਲ ਵੀ ਸਾਧ ਸੰਗਤ ਜੀ ਵਾਹਿਗੁਰੂ ਦੀ ਭਜਨ ਬੰਦਗੀ ਰੂਪ ਸੇਵਾ ਕਰਦੇ ਹਨ। ਉਹ ਮਨ ਵੀ ਤਨ ਵੀ ਮਹਾਰਾਜ ਕਹਿੰਦੇ ਸੱਚਾ ਹੈ। ਬਿਨ ਸਾਚੇ ਹੋਰ ਸਾਲਾਹਣਾ, ਇਸ ਲਈ ਗੁਰਸਿੱਖੋ ਉਹ ਸੱਚੇ ਪਰਮੇਸ਼ਰ ਤੋਂ ਬਿਨਾਂ ਜਿਹੜੀ ਹੋਰ ਕਿਸੇ ਦੀ ਸਿਫਤ ਕਰਨੀ ਹੈ, ਹੋਰ ਕਿਸੇ ਨੂੰ ਸਲਾਹੀ ਜਾਣਾ। ਕਿਵੇਂ ਕੋਈ ਕਿਸੇ ਦੀ ਸਿਫਤ ਸਲਾਹ ਕਰਦਾ, ਕੋਈ ਕਿਸੇ ਨੂੰ ਸਲਾਉਣ ਦੇ ਵਿੱਚ ਲੱਗਾ ਰਹਿੰਦਾ ਹੈ, ਇਸ ਦਾ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਹੋਰ ਸੰਸਾਰ ਦੇ ਅੰਦਰ ਝੂਠੀਆਂ ਕਿਸੇ ਦੀਆਂ ਸਿਫਤਾਂ ਕਰਨੀਆਂ ਹਨ। ਜਸ ਹੈ ਜਨਮ ਸਭ ਖੋਏ, ਉਹ ਜਾਣੋ ਕਿ ਆਪਣਾ ਅਮੋਲਕ ਮਿਲਿਆ ਹੋਇਆ ਜਨਮ ਉਹ ਜੀਵ ਸਾਰਾ ਹੀ ਗਵਾ ਲੈਂਦਾ ਜਿਹੜਾ ਕਿਸੇ ਦੀਆਂ ਸਿਫਤਾਂ ਕਰਦਾ ਰਹਿੰਦਾ। ਪਰਮੇਸ਼ਰ ਦੀ ਸਿਫਤ ਸਲਾਹ ਛੱਡ ਕਰਕੇ ਸਾਲਾਹੀ ਸਾਲਾਹਣਾ ਪੀ ਸੱਚਾ ਸਾਲਾਹ। ਜਿਵੇਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਗੁਰਬਾਣੀ ਅੰਦਰ ਫਰਮਾਉਂਦੇ ਹੀ ਜੀਵ ਜੀ ਸਲਾਉਣਾ ਹੈ ਨਾ ਤੇ ਪ੍ਰਮਾਤਮਾ ਨੂੰ ਸਲਾਹ। ਜੇ ਸਿਫਤ ਕਰਨੀ ਹੈ ਤਾਂ ਪ੍ਰਮਾਤਮਾ ਦੀ ਸਿਫਤ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਿਆ ਕਰ। ਜੇ ਕੋਈ ਸੰਸਾਰ ਦੇ ਅੰਦਰ ਹੈਰਾਨੀਜਨਕ ਅਚੰਭਾ ਦੇਖ ਕਰਕੇ ਵੀ ਤੇਰੇ ਮਨ ਦੇ ਅੰਦਰ ਸਿਫਤ ਪੈਦਾ ਹੁੰਦੀ ਹੈ ਨਾ ਕਿ ਵਾਹ ਕਿੰਨਾ ਸੋਹਣਾ ਪਦਾਰਥ ਹੈ, ਕਿੰਨੀ ਸੋਹਣੀ ਵਸਤੂ ਹੈ, ਰੰਗਾ ਰੰਗਾ ਦੀ ਦੁਨੀਆ ਨੂੰ ਦੇਖ ਕਰਕੇ ਕਿਸੇ ਦੀ ਸਿਫਤ ਕਰਦਾ, ਉਹ ਦੁਨੀਆ ਹੈ ਭਾਵੇਂ ਕੋਈ ਵਸਤੂ ਹੈ ਚਾਹੇ ਕੋਈ ਪਦਾਰਥ ਹੈ, ਉਹ ਬਣਾਉਣ ਵਾਲੇ ਦੀ ਸਿਫਤ ਕਰਕੇ ਵਾਹ ਇਹ ਕੁਦਰਤ ਪਰਮੇਸ਼ਰ ਤੇਰੀ ਕੁਦਰਤ ਵਰਤ ਰਹੀ ਹੈ। ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਕਰਿਆ ਕਰ। ਸਿਫਤ ਕਰਨ ਦੇ ਅੰਦਰ ਵੀ ਮਹਾਰਾਜ ਕਹਿੰਦੇ ਰੱਬ ਨੂੰ ਯਾਦ ਕਰਿਆ ਕਰ, ਪ੍ਰਮਾਤਮਾ ਚੇਤੇ ਆ ਜਾਂਦਾ ਹੈ। ਵਾਹਿਗੁਰੂ ਦਾ ਸਿਮਰਨ ਹੀ ਹੋ ਜਾਂਦਾ ਜੋ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ। ਕਿਸੇ ਵੀ ਢੰਗ ਤਰੀਕੇ ਦੇ ਨਾਲ ਭਾਵੇਂ ਕਿਸੇ ਤਰ੍ਹਾਂ ਸਿਫਤ ਕਰ ਰਿਹਾ ਹੈ, ਭਾਵੇਂ ਪ੍ਰਤੱਖ ਨਾਮ ਜਪਦਾ, ਗੁਰੂ ਕੀ ਬਾਣੀ ਪੜ੍ਹਦਾ, ਜਾਂ ਕਿਸੇ ਵੀ ਤਰ੍ਹਾਂ ਸਾਰੀ ਕਾਇਨਾਤ ਦੇ ਵਿੱਚੋਂ ਕਿਤੇੋਂ ਵੀ ਲੈ ਲਵੇ, ਮਹਾਰਾਜ ਕਹਿੰਦੇ ਰੱਬ ਨੂੰ ਯਾਦ ਕੀਤਾ ਜਾ ਸਕਦਾ ਹੈ। ਪਰ ਇਹ ਹੈ ਕਿ ਜੇ ਮਨੁੱਖ ਕਰੇ ਤਾਂ ਸਿਫਤ ਸਲਾਹ ਤਾਂ ਹੋਰ ਹੀ ਸੰਸਾਰ ਦੇ ਅੰਦਰ ਕਰਦਾ ਰਹਿੰਦਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਜਿਹੜੇ ਸੰਸਾਰ ਦੇ ਜੀਵ ਹਨ ਜਸ ਇਹ ਜਨਮ ਸਭ ਖੋਏ, ਜਾਣੋ ਕਿ ਉਹਨਾਂ ਨੇ ਆਪਣਾ ਸਾਰਾ ਜਨਮ ਅਕਾਰਥ ਹੀ ਖੋ ਲਿਆ ਹੈ। ਪਰਮਾਤਮਾ ਦੀ ਸਿਫਤਾਂ ਛੱਡ ਕੇ ਜਿਹੜੇ ਸੰਸਾਰ ਦੀਆਂ ਸਿਫਤਾਂ ਵਿੱਚ ਲੱਗੇ ਹਨ। ਸੱਚ ਖੇਤੀ ਸੱਚ ਬੀਜਣਾ, ਸਾਧ ਸੰਗਤ ਜੀ ਜਿਵੇਂ ਪ੍ਰਤੱਖ ਕਿਸਾਨ ਖੇਤੀ ਕਰਦਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਹਰਣ ਦੇ ਕਰਕੇ ਉਪਦੇਸ਼ ਦਿੰਦੇ ਹਨ। हे ਪ੍ਰਾਣਾ ਧਾਰੇ ਜੀਵ, ਪ੍ਰਮਾਤਮਾ ਨੇ ਤੈਨੂੰ ਇਹ ਸਰੀਰ ਵੀ ਇੱਕ ਇਹ ਧਰਤੀ ਦੀ ਤਰ੍ਹਾਂ ਦਿੱਤਾ ਹੈ। ਇੱਕ ਪ੍ਰਤੱਖ ਸਥੂਲ ਸਰੀਰ, ਇੱਕ ਸੂਖਸ਼ਮ ਸਰੀਰ ਹੈ। ਕਹਿ ਲਈ ਕਿ ਹਿਰਦਾ ਰੂਪ ਜਿਹੜੇ ਹੈ ਨਾ, ਇਹ ਜੀਵ ਜਾਣਨਾ ਕਰਕੇ ਧਰਤੀ ਦੀ ਤਰ੍ਹਾਂ ਹੈ। ਪ੍ਰਮਾਤਮਾ ਨੇ ਤੈਨੂੰ ਧਰਤੀ ਦਿੱਤੀ ਹੋਈ ਹੈ। ਇਹਦੇ ਵਿੱਚ ਖੇਤੀ ਕਿੱਦਾਂ ਦੀ ਕਰਨੀ? ਪਰਮੇਸ਼ਰ ਦਾ ਨਾਮ ਰੂਪੀ ਬੀਜ ਪਾਉਣਾ। ਜਿਵੇਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਨਾ
ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਬੀਜ ਕਰਕੇ ਨਾਮ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਫਿਰ ਗਰੀਬਾਂ ਵਾਲਾ ਭਾਵ ਗਰੀਬੜੀ ਨਿਮਰਤਾ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ। ਇਹ ਸਾਧ ਸੰਗਤ ਜੀ ਫਿਰ ਵਿਕਾਰਾਂ ਰੂਪੀ ਜਿਹੜੇ ਜਾਨਵਰ ਹੈ ਨਾ, ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਜਾਂ ਸ਼ੁਭ ਗੁਣਾ ਰੂਪੀ ਬੀਜ ਨੂੰ ਕਦੇ ਚੁਗ ਨਹੀਂ ਸਕਦੇ। ਜਿਵੇਂ ਸਾਧ ਸੰਗਤ ਜੀ ਪ੍ਰਤੱਖ ਵੀ ਜੇ ਪੈਲੀ ਨੂੰ ਵਾਹਿਆ ਹੋਵੇ, ਵਾਹ ਕਰਕੇ ਬੀਜ ਦਾ ਛੱਟਾ ਦੇ ਦਿੱਤਾ, ਪਰ ਉੱਪਰ ਸੁਹਾਗਾ ਨਾ ਫੇਰੀਏ ਤੇ ਜਾਨਵਰ ਚੁਗ ਜਾਂਦੇ ਆ। ਉਹ ਬੀਜਿਆ ਹੋਇਆ ਬੀਜ ਵੀ ਸਾਧ ਸੰਗਤ ਜੀ ਉਹਦਾ ਕੋਈ ਫਾਇਦਾ ਨਹੀਂ ਹੈ। ਇਸੇ ਤਰ੍ਹਾਂ ਜੇ ਸੁਹਾਗਾ ਫੇਰ ਦਿੱਤਾ ਜਾਵੇ ਫਿਰ ਜਾਨਵਰਾਂ ਤੋਂ ਬਚਾਅ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਰੱਖ ਗਰੀਬੀ ਵੇਸ, ਗਰੀਬਾਂ ਵਾਲਾ ਜਿਹੜਾ ਲਿਬਾਸ ਧਾਰਨ ਕਰਨਾ ਪ੍ਰਤੱਖ ਨਹੀਂ ਹੈ ਵੀ ਕਿ ਵਿਖਾਵੇ ਦੀ ਗਰੀਬੀ ਧਾਰਨ ਕਰ ਲਵੇ, ਹਿਰਦੇ ਦੀ ਗਰੀਬੀ ਧਾਰਨ ਕਰੇ। ਹਿਰਦੇ ਦੀ ਨਿਮਰਤਾ ਗਰੀਬੀ ਰੂਪੀ ਮਹਾਰਾਜ ਕਹਿੰਦੇ ਸੁਹਾਗਾ ਫੇਰੇ ਤਾਂ ਚੰਗੇ ਕਰਮ ਕੀਤੇ ਹੋਇਆਂ ਦਾ ਵੀ ਸਾਧ ਸੰਗਤ ਜੀ ਜਿਹੜਾ ਕਰਮਾਂ ਦਾ ਬੀਜ ਹੈ, ਚੰਗੇ ਗੁਣਾਂ ਦਾ ਬੀਜ ਹੈ, ਉਹ ਫਿਰ ਅਭਾਵ ਨਹੀਂ ਜਾਂਦਾ। ਨਹੀਂ ਤੇ ਚੰਗੇ ਕਰਮ ਕਰਕੇ ਜੀਵ ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਹੈ, ਹਰ ਸਮੇਂ ਮਾਣ ਹੀ ਕਰਦਾ ਰਹਿੰਦਾ ਹੈ। ਤੋ ਮਹਾਰਾਜ ਐਸਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੱਚ ਖੇਤੀ ਸੱਚ ਬੀਜਣਾ। हे ਜੀਵਾ, ਜਿਹੜੀ ਸੱਚਾ ਹਿਰਦਾ ਰੂਪ ਖੇਤੀ ਹੈ ਨਾ, ਮਹਾਰਾਜ ਕਹਿੰਦੇ ਇਹਦੀ ਵੀ ਸੱਚਾ ਉਪਦੇਸ਼ ਜਾਂ ਸੱਚਾ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰ। ਸਾਚਾ ਵਪਾਰ। ਫਿਰ ਮਹਾਰਾਜ ਕਹਿੰਦੇ ਸੱਚਾ ਵਪਾਰ ਕਰ। ਹਿਰਦੇ ਘਰ ਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਿਆ ਹੈ, ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸੱਚੇ ਨਾਮ ਦਾ ਵਪਾਰ ਕਰ। ਜਿਵੇਂ ਬੀਜ ਇੱਕ ਬੀਜਿਆ ਜਾਂਦਾ ਹੈ, ਸਦੋਂ ਸਾਧ ਸੰਗਤ ਜੀ ਸਿੱਟਾ ਨਿਕਲਦਾ ਤੇ ਕਿੰਨਾ ਉਹਦੇ ਵਿੱਚੋਂ ਹੋਰ ਵੀ ਬੀਜ ਬਣ ਜਾਂਦੇ ਆ, ਹੋਰ ਕਿੰਨਾ ਉਹਦੇ ਵਿੱਚੋਂ ਫਲ ਮਿਲਦਾ ਹੈ। ਬੀਜ ਭਾਵੇਂ ਇੱਕੋ ਧਰਤੀ ਵਿੱਚ ਬੀਜਿਆ ਜਾਂਦਾ ਹੈ। ਤੋ ਇਸੇ ਪ੍ਰਕਾਰ ਜੋ ਪਰਮੇਸ਼ਰ ਦਾ ਨਾਮ ਰੂਪੀ ਸੱਚਾ ਬੀਜ ਹੈ, ਇਹ ਪ੍ਰਾਣਾਧਾਰੀ ਜੀਵ ਜਦੋਂ ਇਹਦਾ ਫਲ ਮਿਲਦਾ ਹੈ ਨਾ, ਮਹਾਰਾਜ ਕਹਿੰਦੇ ਸੱਚਾ ਵਪਾਰਾ। ਫਿਰ ਉਹ ਕਿਰਸਾਨਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਜੀਵ ਪਰਮੇਸ਼ਰ ਦੇ ਸੱਚੇ ਨਾਮ ਦਾ ਵਪਾਰ ਕਰਦਾ, ਆਪ ਜਪਦਾ, ਹੋਰਾਂ ਨੂੰ ਜਪਾਉਂਦਾ ਹੈ। ਆਪ ਪਰਮੇਸ਼ਰ ਦਾ ਨਾਮ ਰੂਪੀ ਬੀਜ ਆਪਣੇ ਹਿਰਦੇ ਘਰ ਦੇ ਅੰਦਰ ਧਾਰਨ ਕਰਕੇ ਰੱਖਦਾ, ਤੋ ਮਿਲੇ ਹੋਏ ਨਾਮ ਰੂਪੀ ਬੀਜ ਦੁਆਰਾ ਫਲ ਨੂੰ ਹੋਰਾਂ ਨੂੰ ਸੰਸਾਰ ਦੇ ਅੰਦਰ ਪ੍ਰੇਰਿਤ ਕਰਦਾ ਰਹਿੰਦਾ। ਹੋਰ ਵੀ ਕਈ ਸੰਸਾਰ ਦੇ ਜੀਵਾਂ ਦਾ ਭਲਾ ਹੋਣ ਦੇ ਲਈ ਜੀਵਾਂ ਨੂੰ ਉਪਦੇਸ਼ ਦਿੰਦਾ ਹੈ, ਪਰਮੇਸ਼ਰ ਦਾ ਨਾਮ ਜਪਣ ਦੇ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨਾ ਵੀ ਸੱਚਾ ਹੈ। ਆਨ ਦਿਨ ਲਾਹਾ ਸਚ ਨਾਮ ਧਨ। ਸਾਧ ਸੰਗਤ ਜੀ ਰਾਤ ਵੀ ਦਿਨੇ ਵੀ ਜਿਹੜਾ ਲਾਹਾ ਪ੍ਰਾਪਤ ਹੋਈ ਜਾਣਾ, ਉਹ ਪਰਮੇਸ਼ਰ ਦੇ ਸੱਚੇ ਨਾਮ ਧਨ ਦੁਆਰਾ ਹੈ। ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ, ਹਰ ਸਮੇਂ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਨੇ। ਹਜੂਰ ਕਹਿੰਦੇ ਅਨ ਦਿਨ ਰਾਤ ਵੀ ਦਿਨੇ ਵੀ ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਰੂਪੀ ਧਨ ਦਾ ਲਾਹਾ ਖੱਟਿਆ ਹੈ। ਹਰ ਸਮੇਂ ਦੁਨਿਆਵੀ ਮਨੁੱਖ ਕੋਈ ਸਾਧ ਸੰਗਤ ਜੀ ਦਿਨ ਦੇ ਸਮੇਂ ਕੋਈ ਮਿਹਨਤ ਕਰਦਾ, ਵਪਾਰ ਕਰਦਾ, ਕੋਈ ਰਾਤ ਦੇ ਸਮੇਂ ਵਪਾਰ ਕਰਦਾ, ਪਰ ਪਰਮੇਸ਼ਰ ਦੇ ਨਾਮ ਦਾ ਵਪਾਰ ਜਿਹੜੇ ਵਪਾਰੀ ਬਣ ਜਾਂਦੇ ਨੇ ਗੁਰਮੁਖ ਪਿਆਰੇ ਬ੍ਰਹਮ ਬੇਤੇ, ਉਹ ਲਗਾਤਾਰ ਰਾਤ ਵੀ ਦਿਨੇ ਵੀ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦੇ ਰਹਿੰਦੇ ਆ। ਹਰ ਸਮੇਂ ਪਰਮੇਸ਼ਰ ਦੇ ਨਾਮ ਦਾ ਲਾਹਾ ਖੱਟਦੇ ਨੇ, ਕਦੇ ਵੀ ਵਾਹਿਗੁਰੂ ਜੀ ਦਾ ਨਾਮ ਆਪਣੇ ਹਿਰਦੇ ਵਿਸਾਰਦੇ ਨਹੀਂ ਹਨ। ਅਨ ਦਿਨ ਲਾਹਾ ਸਚ ਨਾਮ ਧਨ। ਜੇ ਇਹ ਜੀਵ ਅੱਠੇ ਪਹਿਰੇ ਲਾਹਾ ਖੱਟਣਾ ਤੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਿਆ ਕਰ। ਭਗਤ ਭਰੇ ਭੰਡਾਰਾ। ਭਗਤੀ ਦੇ ਭੰਡਾਰੇ ਉਹਨਾਂ ਗੁਰਮੁਖਾਂ ਨੇ ਭਰ ਲਏ ਐ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਹੈ। ਉਹਨਾਂ ਨੇ ਭਗਤੀ ਦੇ ਖਜ਼ਾਨੇ, ਭਗਤੀ ਦੇ ਭੰਡਾਰੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਘਰ ਦੇ ਵਿੱਚ ਭਰ ਲਏ ਹਨ। ਸੱਚ ਖਾਣਾ ਸੱਚ ਪਹਿਨਣਾ। ਉਹਨਾਂ ਗੁਰਮੁਖ ਪਿਆਰਿਆਂ ਦਾ ਪਰਮੇਸ਼ਰ ਦਾ ਨਾਮ ਸੱਚਾ ਇਹੋ ਹੀ ਭੋਜਨ ਹੈ। ਪਰਮੇਸ਼ਰ ਦਾ ਨਾਮ ਹੀ ਮਹਾਰਾਜ ਕਹਿੰਦੇ ਸੱਚਾ ਜਾਣ ਕਰਕੇ ਪਹਿਨਣਾ ਇੱਕ ਕੱਪੜੇ ਦੀ ਤਰ੍ਹਾਂ ਉਹਨਾਂ ਨੇ ਧਾਰਨ ਕੀਤਾ ਹੋਇਆ ਹੈ ਕਿ ਜਿਵੇਂ ਪ੍ਰਤੱਖ ਕੱਪੜਾ ਕੋਈ ਤਨ ਤੇ ਧਾਰਨ ਕਰਦਾ ਸਾਧ ਸੰਗਤ ਜੀ ਪੱਤ ਢੱਕਣ ਦੇ ਲਈ, ਇਸੇ ਪ੍ਰਕਾਰ ਗੁਰਮੁਖਾਂ ਦਾ ਨਿਸ਼ਚਾ ਹੈ ਕਿ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਿਆਰ ਵਾਲੇ ਜੋ ਗੁਰਸਿੱਖ ਹੈ
ਉਹ ਸਾਧ ਸੰਗਤ ਜੀ ਵਿਕਾਰਾਂ ਤੋਂ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ, ਜਿਵੇਂ ਪ੍ਰਤੱਖ ਜੀਵ ਦੀ ਕੋਈ ਸਾਧ ਸੰਗਤ ਜੀ ਹੇਠੀ ਹੋ ਜਾਂਦੀ, ਕਹਿੰਦਾ ਕਿ ਮੇਰੀ ਇੱਜ਼ਤ ਪਤ ਨਹੀਂ ਰਹੀ, ਪਤ ਮੇਰੀ ਰੁਲ ਗਈ ਹੈ। ਤੇ ਜੀਵ ਦੇ ਅੰਦਰ ਜਿਹੜੇ ਵਿਕਾਰ ਨਿੱਤ ਰਾਤ ਦਿਨ ਹਰ ਸਮੇਂ ਪਤ ਰੋਲਦੇ ਪਏ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵੱਲ ਜੀਵ ਦਾ ਕੋਈ ਧਿਆਨ ਨਹੀਂ ਹੈ। ਤੋ ਉਹ ਪਤ ਬਰਕਰਾਰ ਰੱਖਣ ਦੇ ਲਈ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦੇ ਕੱਪੜੇ ਨੂੰ ਧਾਰਨ ਕਰਦੇ ਹੈ। ਦੁਨਿਆਵੀ ਪ੍ਰਤੱਖ ਭੋਜਨ ਹੈ, ਛਕਿਆ ਹੈ ਫਿਰ ਭੁੱਖ ਲੱਗ ਗਈ, ਪਰ ਗੁਰਮੁਖਾਂ ਨੇ ਨਿਸ਼ਚਾ ਕੀਤਾ ਕਿ ਵਾਹਿਗੁਰੂ ਦੇ ਨਾਮ ਦਾ ਭੋਜਨ ਛਕਣ ਕਰਕੇ ਅਸਲ ਤ੍ਰਿਪਤੀ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਉਹ ਵਾਹਿਗੁਰੂ ਜੀ ਦਾ ਨਾਮ ਹੀ 36 ਪ੍ਰਕਾਰ ਦਾ ਭੋਜਨ ਜਾਣਦੇ ਹਨ। ਮਹਾਰਾਜ ਤੁਹਾਡੇ ਨਾਮ ਕਰਕੇ ਅਸਲ ਤ੍ਰਿਪਤੀ ਹੈ। ਇਹ ਦੁਨਿਆਵੀ ਭੋਜਨ ਇਹ ਤਾਂ ਕੇਵਲ ਤਨ ਦੀ ਖੁਰਾਕ ਹੈ। ਮਹਾਰਾਜ ਮਨ ਦੀ ਖੁਰਾਕ ਆਪ ਜੀ ਦਾ ਨਾਮ ਹੈ। ਗਰੀਬ ਨਵਾਜ ਤੁਹਾਡੇ ਨਾਮ ਦੀ ਖੁਰਾਕ ਕਰਕੇ ਹੀ ਮਨ ਜਿਹੜਾ ਸਾਡਾ ਰੱਜਣ ਵਾਲਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਸੱਚ ਖਾਣਾ ਸੱਚ ਪਹਿਨਣਾ। ਉਹ ਗੁਰਮੁਖ ਪਿਆਰੇ ਨੇ ਵਾਹਿਗੁਰੂ ਦੀ ਸੱਚੇ ਨਾਮ ਦਾ ਭੋਜਨ ਬਣਾਇਆ ਹੈ। ਸੱਚੇ ਨਾਮ ਨੂੰ ਮਹਾਰਾਜ ਕਹਿੰਦੇ ਸਦੀਵੀ ਕਾਲ ਰਹਿਣ ਵਾਲਾ ਕੱਪੜਾ ਜਾਣ ਕਰਕੇ ਧਾਰਨ ਕੀਤਾ ਹੈ। ਸੱਚ ਟੇਕ ਹਰ ਨਾਉ, ਇਹ ਵਾਹਿਗੁਰੂ ਦੇ ਸੱਚੇ ਨਾਮ ਦੀ ਹੀ ਟੇਕ ਲਈ ਹੈ। ਆਸਰਾ ਵੀ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਹੀ ਹੈ। ਜਿਸਨੋ ਬਖਸ਼ੇ ਤਿਸ ਮਿਲੈ, ਪਰ ਐਸੀ ਦਾਤ ਜਿਸ ਜੀਵ ਨੂੰ ਪ੍ਰਮਾਤਮਾ ਬਖਸ਼ਦਾ ਹੈ ਉਹਨੂੰ ਹੀ ਮਿਲਦੀ ਹੈ। ਆਪਣੇ ਬਲ ਦੇ ਨਾਲ ਨਹੀਂ ਸਾਧ ਸੰਗਤ ਜੀ, ਐਸੇ ਗਰੀਬ ਨਵਾਜ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਿਸ ਜੀਵ ਨੂੰ ਸਮਝ ਪੈ ਜਾਂਦੀ ਹੈ ਨਾ, ਉਹ ਹੀ ਮਹਾਰਾਜ ਕਹਿੰਦੇ ਜੀਵਨ ਵਿੱਚ ਧਾਰਨ ਕਰਦਾ। ਨਹੀਂ ਤਾਂ ਮਨੁੱਖ ਤਨ ਕਰਕੇ ਤਾਂ ਭਾਵੇਂ ਬਹੁਤ ਯਤਨ ਕਰਦਾ ਹੈ, ਪਰ ਮਨ ਕਰਕੇ ਆਪਣੀ ਇੱਜ਼ਤ ਨੂੰ ਕਦੇ ਵੀ ਬਚਾਉਂਦਾ ਨਹੀਂ ਹੈ। ਨਿੱਤ ਹੀ ਮਹਾਰਾਜ ਕਹਿੰਦੇ ਵਿਕਾਰ ਇੱਜ਼ਤ ਲੁੱਟ ਰਹੇ ਹੈ, ਪਤ ਰੋਲਦੇ ਪਏ ਨੇ, ਕੋਈ ਪਤਾ ਨਹੀਂ ਜੀਵ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ, ਉਹੋ ਹੀ ਗੁਰਮੁਖ ਪਿਆਰੇ ਇਹ ਦਾਤ ਨੂੰ ਜੀਵਨ ਦੇ ਵਿੱਚ ਪਾਉਂਦੇ ਹਨ। ਮਹਿਲੀ ਪਾਏ ਥਾਓ, ਤੇ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਹੈ ਨਾ, ਉਹ ਵਾਹਿਗੁਰੂ ਜੀ ਦੇ ਸਰੂਪ ਰੂਪੀ ਮਹਿਲ ਦੇ ਵਿੱਚ ਥਾਂ ਪਾ ਲੈਂਦੇ ਹੈ। ਪਰਮਾਤਮਾ ਦੇ ਸਰੂਪ ਘਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ, ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਆਪ ਹੈ ਸੱਚੇ ਜਾਪ ਹੈ ਸੱਚੇ, ਐਸੇ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਸੱਚਾ ਹੈ, ਸੰਸਾਰ ਤੋਂ ਜਾਣਾ ਵੀ ਮਹਾਰਾਜ ਕਹਿੰਦੇ ਸੱਚਾ ਹੈ। ਸੱਚਾ ਤੋਂ ਭਾਵ ਕਹਿ ਲਈਏ ਕਿ ਸਫਲਾ। ਤਨ ਕਰਕੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਜਿਹੜਾ ਜੀਵਨ ਨਿਰਵਾਹ ਕੀਤਾ ਹੈ ਨਾ, ਸੱਚ ਦੇ ਮਾਰਗ ਤੇ ਚੱਲੇ ਹੈ, ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਕਰਕੇ ਜੀਵਨ ਨਿਰਵਾਹ ਕੀਤਾ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵੀ ਸਫਲਾ ਹੈ। ਤੇ ਜੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਗਏ, ਉਹ ਵੀ ਸਫਲਾ ਹੀ ਹੈ। ਰਹਿੰਦੀ ਦੁਨੀਆ ਤੱਕ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਬ੍ਰਹਮ ਬੇਤਿਆਂ ਸਤਿਪੁਰਸ਼ਾਂ ਮਹਾਂਪੁਰਖਾਂ ਦੀ ਸੰਗਤ ਤੋਂ ਸਾਧ ਸੰਗਤ ਜੀ ਕੁਝ ਨਾ ਕੋਈ ਜੀਵਨ ਦੇ ਵਿੱਚ ਸਿੱਖਣ ਨੂੰ ਮਿਲਦਾ ਹੀ ਰਹਿੰਦਾ ਹੈ। ਸੰਗਤ ਕਰਕੇ ਕੋਈ ਨਾ ਕੋਈ ਭਗਤੀ ਦਾ, ਪਰਮੇਸ਼ਰ ਦੇ ਚਰਨਾਂ ਦੇ ਪਿਆਰ ਦਾ, ਸੇਵਾ ਸਿਮਰਨ ਦਾ ਰੰਗ ਚੜ੍ਹਦਾ ਹੀ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਇਹ ਦਾਤ ਤਾਂ ਮਿਲਦੀ ਜੇ ਪ੍ਰਮਾਤਮਾ ਕਿਰਪਾ ਕਰੇ, ਨਹੀਂ ਤੇ ਕੋਲ ਰਹਿ ਕੇ ਵੀ ਕਈ ਵਾਰ ਕੁਝ ਖੱਟਿਆ ਨਹੀਂ ਜਾ ਸਕਦਾ। ਭਾਵੇਂ ਤਨ ਕਰਕੇ ਵੀ ਕੋਲ ਆਪਾਂ ਰਹਿੰਦੇ ਆ, ਭਾਗਾਂ ਤੋਂ ਬਿਨਾਂ ਸਾਧ ਸੰਗਤ ਜੀ ਨਹੀਂ ਕੁਝ ਪ੍ਰਾਪਤ ਹੁੰਦਾ। ਤੇ ਕਈ ਗੁਰਮੁਖ ਪਿਆਰੇ ਦੂਰ ਰਹਿ ਕੇ ਵੀ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਨ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਹੇ ਗੁਰਸਿੱਖੋ ਆਵਹਿ ਸੱਚੇ ਜਾਵਹਿ ਸੱਚੇ। ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਮਹਾਰਾਜ ਕਹਿੰਦੇ ਸਚਿਆਰ ਹੈ, ਔਰ ਸੰਸਾਰ ਵਿੱਚ ਆ ਕੇ ਵੀ ਸੱਚੇ ਪਰਮੇਸ਼ਰ ਦਾ ਨਾਮ ਜਪਦੇ ਹੈ। ਤੇ ਜਾਵਹਿ ਸੱਚੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਜਦੋਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਂਦੇ ਹੈ, ਉਹ ਜਾਂਦੇ ਹੋਏ ਵੀ ਸੱਚੇ ਨਾਮ ਦਾ ਹੀ ਜਾਪ ਕਰਦੇ ਹਨ। ਜਾਂ ਜੀਵਨ ਕਾਲ ਦੌਰਾਨ ਕਿਤੇ ਆਉਂਦਿਆਂ ਹੋਇਆ ਜਾਂ ਕਿਤੇ ਜਾਂਦਿਆਂ ਹੋਇਆ ਵੀ ਸਾਧ ਸੰਗਤ ਜੀ ਸੱਚਾ ਨਾਮ ਹੀ ਗੁਰਮੁਖ ਪਿਆਰੇ ਜਪਦੇ ਹੈ। ਇਹ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਕਿ ਰਸਤੇ ਵਿੱਚ ਜਾਂਦਿਆਂ ਹੋਏ ਵਿਸ਼ੇਸ਼ ਕਰਕੇ ਜਾਂ ਤਾਂ ਗੁਰਬਾਣੀ ਦਾ ਜਾਪ ਕਰਦੇ ਰਹਿਣਾ, ਜਾਂ ਮੂਲ ਮੰਤਰ ਗੁਰ ਮੰਤਰ ਦਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ।
ਕਿ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਾਮ ਹੀ ਸਹਾਇਕ ਹੋਣ ਵਾਲਾ ਹੈ, ਗੁਰੂ ਕੀ ਬਾਣੀ ਹੀ ਸਹਾਇਕ ਹੋਣ ਵਾਲੀ ਹੈ। ਹਰ ਸਮੇਂ ਜੇ ਕਿਤੇ ਜਾਣਾ ਵੀ ਹੈ ਤਾਂ ਵੀ ਸਾਧ ਸੰਗਤ ਜੀ ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ। ਜੇ ਕਿਤੇ ਜਾ ਕਰਕੇ ਆਉਣਾ ਵੀ ਹੈ ਤੇ ਫਿਰ ਸ਼ੁਕਰਾਨੇ ਦੀ ਅਰਦਾਸ ਕਰਨੀ। ਇਹ ਗੁਰਮੁਖਾਂ ਦਾ ਨਿਸ਼ਚਾ ਹੈ। ਤਾਂ ਹੀ ਸਾਧ ਸੰਗਤ ਜੀ ਸਿੱਖ ਦੇ ਜੀਵਨ ਦੇ ਅੰਦਰ 8 ਪਹਿਰਾਂ ਦੇ ਵਿੱਚ 101 ਅਰਦਾਸ ਦੀ ਮਹਾਨਤਾ ਹੈ। ਹਰ ਰੋਜ਼ ਹਰ ਇੱਕ ਮਾਈ ਭਾਈ ਸਿੱਖ ਸੇਵਕ ਦਾ ਇਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਬਚਨ ਲਿਖੇ ਹੋਏ ਇਤਿਹਾਸ ਦੇ ਅੰਦਰ 101 ਅਰਦਾਸ ਹਰ ਰੋਜ਼ ਸਿੱਖ ਦੀ ਬਣਦੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਤ ਦੇ ਸਮੇਂ ਬਿਰਾਜਣ ਤੱਕ ਜਦੋਂ ਵਿਸ਼ਰਾਮ ਕਰਨਾ ਹੈ 101 ਅਰਦਾਸ ਸਿੱਖ ਨੂੰ ਕਰਨੀ ਚਾਹੀਦੀ ਹੈ। ਉਹ ਫਿਰ ਅਰਦਾਸ ਹੀ ਭਗਤੀ ਬਣ ਜਾਂਦੀ ਹੈ। ਅਰਦਾਸ ਹੀ ਫਿਰ ਭਗਤੀ ਦਾ ਰੂਪ ਧਾਰਨ ਕਰ ਲੈਂਦੀ ਹੈ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਆਵਹਿ ਸੱਚੇ ਜਾਵਹਿ ਸੱਚੇ। हे ਗੁਰਸਿੱਖੋ, ਐਸੇ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਤੇ ਜਾਣਾ ਵੀ ਸੱਚਾ ਹੈ, ਸਫਲਤਾ ਸਹਿਤ ਹੈ। ਫਿਰ ਜੂਨੀ ਮੂਲ ਨਾ ਪਾਹੇ। ਉਹ ਸਚਿਆਰ ਪਰਮੇਸ਼ਰ ਦੇ ਨਾਲ ਜੁੜੇ ਹੋਣ ਕਰਕੇ, ਸੱਚੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਣ ਕਰਕੇ ਫਿਰ ਜੋਨੀ ਮੂਲ ਨਾ ਪਾਹੇ। ਮੂਲ ਕਹਿੰਦੇ ਕਦਾ ਚਿਤ ਵੇ, ਜਿਵੇਂ ਕਹਿੰਦੇ ਕਿ ਭੁੱਲ ਕੇ ਵੀ ਕਦੇ ਕੰਮ ਨਹੀਂ ਕਰਨਾ ਜਾਂ ਕਦੇ ਹੋ ਹੀ ਨਹੀਂ ਸਕਦਾ, ਉਹਨੂੰ ਕਿਹਾ ਜਾਂਦਾ ਮੂਲ ਮੁੱਢ ਹੈ। ਉਹ ਮੂਲ ਭੁੱਲ ਕੇ ਵੀ ਕਦਾ ਚਿਤ ਵੀ ਟੇਢੀਆਂ ਜੂਨਾਂ ਦੇ ਵਿੱਚ ਨਹੀਂ ਪਰਮਾਤਮਾ ਉਹਨਾਂ ਨੂੰ ਪੈਣ ਦਿੰਦਾ। ਕਦੇ ਵੀ 84 ਲੱਖ ਜੂਨਾਂ ਵਿੱਚ ਨਹੀਂ ਪੈਂਦੇ। ਜਿਹੜੇ ਸੰਸਾਰ ਦੇ ਵਿੱਚ ਆ ਕੇ ਵੀ ਸੱਚੇ ਪਰਮੇਸ਼ਰ ਦਾ ਨਾਮ ਜਪਦੇ ਹੈ ਔਰ ਸੰਸਾਰ ਤੋਂ ਜਾਂਦਿਆਂ ਹੋਇਆ ਵੀ ਗੁਰੂ ਗੁਰੂ ਕਰਦੇ ਹੋਏ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਟੇਢੀਆਂ ਜੂਨਾਂ ਵਿੱਚ ਨਹੀਂ ਕਦੇ ਪੈਣਾ ਪੈਂਦਾ। ਗੁਰਮੁਖ ਦਰ ਸੱਚ ਸਚਿਆਰ ਹੈ। ਗੁਰਮੁਖ ਪਿਆਰੇ ਸੱਚੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਚਿਆਰ ਹਨ। ਜਿਹੜਾ ਪ੍ਰਤੱਖ ਜੀਵਨ ਕਾਲ ਦੌਰਾਨ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇਗਾ, ਉਹੋ ਹੀ ਸਚਿਆਰ ਰੂਪ ਹੋ ਸਕਦਾ ਹੈ। ਜਿਸ ਨੇ ਹਰ ਸਮੇਂ ਝੂਠ ਦੇ ਨਾਲ ਹੀ ਆਪਣਾ ਸਾਧ ਸੰਗਤ ਜੀ ਵਾਹ ਪਾ ਕਰਕੇ ਰੱਖਿਆ, ਜੀਵਨ ਦੇ ਅੰਦਰ ਬੋਲਿਆ ਵੀ ਝੂਠ, ਸਾਧ ਸੰਗਤ ਜੀ ਕਮਾਈ ਵੀ ਝੂਠੀ ਕੀਤੀ, ਸੰਗਤ ਵੀ ਝੂਠਿਆਂ ਦੀ ਕਰਦਾ ਰਿਹਾ, ਤੇ ਫਿਰ ਉਹ ਸਚਿਆਰ ਥੋੜਾ ਹੋ ਸਕਦਾ ਹੈ। ਉਹ ਝੂਠੇ ਨੂੰ ਫਿਰ ਝੂਠਿਆਂ ਦੇ ਵਿੱਚ ਰਲਾਇਆ ਜਾਂਦਾ ਹੈ। ਗੁਰਬਾਣੀ ਦਾ ਵਚਨ ਹੈ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਝੂਠੇ ਜੀਵ ਉਹਨਾਂ ਨੂੰ ਝੂਠਿਆਂ ਦੇ ਵਿੱਚ ਰਲਾਇਆ ਜਾਂਦਾ ਹੈ, ਤੇ ਜਿਹੜੇ ਸਚਿਆਰ ਸੱਚ ਦੇ ਮਾਰਗ ਤੇ ਚੱਲਦੇ ਨੇ, ਸੱਚੀ ਧਰਮ ਦੀ ਕਿਰਤ ਕਰਦੇ ਨੇ, ਸੱਚ ਬੋਲਦੇ ਨੇ, ਸੱਚ ਦੇ ਨਾਲ ਹੀ ਜੁੜੇ ਰਹਿੰਦੇ ਨੇ, ਸਾਧ ਸੰਗਤ ਜੀ ਉਹ ਗਰੀਬ ਨਵਾਜ ਸਤਿਗੁਰੂ ਜੀ ਦੀ ਗੋਰ ਦਾ ਆਨੰਦ ਮਾਣਦੇ ਆ। ਉਹ ਵਾਹਿਗੁਰੂ ਜੀ ਦੇ ਸਰੂਪ ਦਾ ਨਿੱਘ ਮਾਣਦੇ ਆ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਆ। ਤੋ ਹਜੂਰ ਕਹਿੰਦੇ ਗੁਰਮੁਖ ਦਰ ਸੱਚ ਹੈ ਸਚਿਆਰ ਹੈ। ਜਿਹੜੇ ਗੁਰਸਿੱਖ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਰਹਿੰਦੇ ਆ, ਕਦੇ ਵੀ ਸਤਿਗੁਰੂ ਜੀ ਤੋਂ ਬੇਮੁਖ ਨਹੀਂ ਹੁੰਦੇ। ਐਸੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਦਰਬਾਰ ਦੇ ਵਿੱਚ ਸਚਿਆਰ ਹੋ ਗਏ ਆ, ਮੰਨੇ ਗਏ ਹਨ। ਸਾਚੇ ਮਾਹੇ ਸਮਾਹੇ। ਕਿਉਂਕਿ ਉਹਨਾਂ ਦਾ ਸੱਚੇ ਪ੍ਰਮਾਤਮਾ ਦੇ ਵਿੱਚ ਹੀ ਸਮਾਉਣਾ ਹੋ ਗਿਆ। ਜਿਵੇਂ ਸਾਧ ਸੰਗਤ ਜੀ ਕਿੰਨੀਆਂ ਨਦੀਆਂ ਨੇ, 999 ਨਦੀਆਂ ਨੇ, ਉਹ ਸਾਗਰ ਸਮੁੰਦਰ ਦੇ ਵਿੱਚ ਪੈ ਕਰਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਲਿਖੇ ਹੋਏ ਹੈ। ਔਰ ਇਸੇ ਪ੍ਰਕਾਰ ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ। ਜਿਵੇਂ ਗੰਗਾ ਦਾ ਜਿਹੜਾ ਜਲ ਹੈ ਨਾ, ਬੜਾ ਪਵਿੱਤਰ ਮੰਨਿਆ ਗਿਆ ਹੈ ਕਿ ਬਹੁਤ ਪਵਿੱਤਰ ਜਲ ਹੈ ਗੰਗਾ ਦਾ। ਸਾਧ ਸੰਗਤ ਜੀ ਭਾਵੇਂ ਨਦੀਆਂ ਦਾ, ਨਾਲਿਆਂ ਦਾ, ਭਾਵੇਂ ਕਿਤਨਾ ਵੀ ਸਾਧ ਸੰਗਤ ਜੀ ਗੰਦਗੀ ਵਾਲਾ ਪਾਣੀ ਹੈ, ਜੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੰਗਾ ਦੇ ਪਾਣੀ ਵਿੱਚ ਮਿਲ ਜਾਵੇ ਉਹਨੂੰ ਪਵਿੱਤਰ ਮੰਨਿਆ ਜਾਂਦਾ ਹੈ। ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ, ਭਾਵ ਗੰਗਾ ਦਾ ਰੂਪ ਹੀ ਹੋ ਗਏ ਹੈ। ਇਸੇ ਪ੍ਰਕਾਰ ਜਿਹੜੇ ਸੰਸਾਰ ਦੇ ਜੀਵ ਭਾਵੇਂ ਸਰੀਰ ਕਰਕੇ ਵੱਖਰਾ ਆਕਾਰ ਉਹਨਾਂ ਗੁਰਮੁਖਾਂ ਦਾ ਲੱਗਦਾ ਹੈ, ਪ੍ਰਤੀਤ ਹੁੰਦਾ ਕਿ ਇਹਨਾਂ ਦਾ ਆਕਾਰ ਵੱਖਰਾ ਹੈ, ਪਰ ਆਮ ਜਿਹੜਾ ਜੀਵ ਹੈ ਉਹਨੂੰ ਸਮਝ ਨਹੀਂ ਪੈਂਦੀ ਕਿ ਅਸਲ ਦੇ ਵਿੱਚ ਸਰੀਰ ਕਰਕੇ ਵੱਖਰਾ ਜਾਪਦਾ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਆ ਨਾ, ਜਿਵੇਂ ਗੁਰਬਾਣੀ ਵਿੱਚ ਇਹ ਪਾਣੀ ਵਿੱਚ ਪਾਣੀ ਮਿਲਾ ਦੀ ਤੇ ਉਹਦੇ ਵਿੱਚ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਥੋੜਾ ਜਿੰਨਾ ਵਿਰੰਚਕ ਮਾਤਰ ਵੀ ਕੋਈ ਭੇਦ ਨਹੀਂ ਕਥਨ ਕਰ ਸਕਦਾ। ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਸਾਧ ਸੰਗਤ ਜੀ, ਸਮੁੰਦਰ ਦੀ ਤਰ੍ਹਾਂ ਅਥਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਦਤਾ ਹੋ ਜਾਂਦੀ ਹੈ, ਫਿਰ ਉਹਨਾਂ ਵਿੱਚ ਕੋਈ ਭੇਦ ਕਥਨ ਕਰ ਹੀ ਨਹੀਂ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨਦੀਆਂ ਨਾਲਿਆਂ ਵਾੜੀਆਂ ਦੀ ਤਰ੍ਹਾਂ ਇੱਕ ਵਾਰ ਸਮੁੰਦਰ ਵਿੱਚ ਪੈ ਗਏ ਜਾਂ ਗੰਗਾ ਦੇ ਜਲ ਵਿੱਚ ਪੈ ਗਏ, ਫਿਰ ਗੰਗਾ ਕਦ ਰੂਪੀ ਹੋ ਗਏ ਹੈ। ਇਸੇ ਪ੍ਰਕਾਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੱਚ ਦੇ ਮਾਰਗ ਤੇ ਚੱਲ ਕੇ ਜੀਵਨ ਨਿਰਵਾਹ ਕੀਤਾ, ਗੁਰਮੁਖ ਦਰ ਸਾਚਾ ਸਚਿਆਰ ਹੈ ਸਾਚੇ ਮਾਹੇ ਸਮਾਹੇ, ਉਹ ਸੱਚੇ ਪਰਮਾਤਮਾ ਦੇ ਵਿੱਚ ਹੀ ਸਮਾ ਗਏ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਉਹ ਪਾਣੀ ਦੇ ਵਿੱਚ ਹੀ ਮਹਾਰਾਜ ਕਹਿੰਦੇ ਸਮਾ ਕੇ ਪਾਣੀ ਦਾ ਰੂਪ ਹੀ ਹੋ ਜਾਂਦਾ, ਇੱਕ ਪਾਣੀ ਮਿਲ ਜਾਵੇ। ਇਹ ਗੁਰਮੁਖ ਪਿਆਰੇ ਪਰਮੇਸ਼ਰ ਦੀ ਅਭੇਦਤਾ ਪਾ ਕਰਕੇ ਪਰਮੇਸ਼ਰ ਦਾ ਹੀ ਰੂਪ ਹੋ ਗਏ ਹਨ। ਅੰਤਰ ਸੱਚਾ ਮਨ ਸੱਚਾ, ਸਾਧ ਸੰਗਤ ਜੀ ਉਹਨਾਂ ਦਾ ਅੰਤਸ਼ਕਰਨ ਹਿਰਦਾ ਵੀ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਨੂੰ, ਵਾਹਿਗੁਰੂ ਜੀ ਦੇ ਸੱਚੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਉਹਨਾਂ ਦਾ ਮਨ ਵੀ ਮਹਾਰਾਜ ਕਹਿੰਦੇ ਸੱਚਾ ਹੋ ਗਿਆ। ਅੰਦਰ ਸੱਚਾ, ਜੇ ਹਿਰਦੇ ਅੰਦਰ ਸੱਚੇ ਪਰਮੇਸ਼ਰ ਦਾ ਪਿਆਰ ਹੈ ਨਾ ਸਾਧ ਸੰਗਤ ਜੀ, ਉਹ ਪਿਆਰ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਪਿਆਰ ਵਿੱਚ ਭਿੱਜਾ ਹੋਇਆ ਜਦੋਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਜੀਵ ਦਾ ਜਿਹੜਾ ਮਨ ਝੂਠਾ ਬਣਿਆ ਹੋਇਆ ਨਾ, ਝੂਠੇ ਪਦਾਰਥਾਂ ਦੇ ਨਾਲ ਮੋਹ ਕਰਨੇ ਕਰਕੇ, ਝੂਠੇ ਸਰੀਰਾਂ ਦੇ ਨਾਲ ਮੋਹ ਕਰਨੇ ਕਰਕੇ, ਪਦਾਰਥਾਂ ਦੀ ਮੇਰ ਤੇਰ ਕਰਨੇ ਕਰਕੇ, ਉਹ ਵੀ ਫਿਰ ਸੱਚਾ ਹੋ ਜਾਂਦਾ ਹੈ। ਭਾਵ ਸੁੱਚਾ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਜਿਹੜਾ ਸੰਸਾਰ ਦੇ ਰੰਗਾਂ ਰੰਗਾਂ ਦੀ, ਪਾਪ ਕਰਮਾਂ ਦੀ, ਔਗਣਾਂ ਦੀ ਜਾਂ ਮੇਰ ਤੇਰ ਦੀ ਮੈਲ ਕਰਕੇ ਮਨ ਮੈਲਾ ਕਚੈਲਾ ਹੋਇਆ ਪਿਆ ਹੈ, ਜੇ ਵਾਹਿਗੁਰੂ ਦੇ ਨਾਮ ਦੇ ਨਾਲ ਸੱਚੇ ਸਰੂਪ ਦਾ ਜੇ ਹਿਰਦੇ ਅੰਦਰ ਪਿਆਰ ਧਾਰਨ ਕਰ ਲਵੇ, ਫਿਰ ਮਨ ਵੀ ਸੱਚਾ ਸੁੱਚਾ ਹੋ ਜਾਂਦਾ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੰਤਰ ਸੱਚਾ ਮਨ ਸੱਚਾ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ, ਸੱਚਾ ਨਾਮ ਵਸ ਗਿਆ, ਉਹਨਾਂ ਦਾ ਮਨ ਮਹਾਰਾਜ ਕਹਿੰਦੇ ਕਦੇ ਝੂਠ ਨਹੀਂ ਕਦੇ ਬੋਲਦਾ। ਉਹ ਜੀਵ ਆਪਣੇ ਮੁਖ ਤੋਂ ਵੀ ਕਦੇ ਝੂਠ ਨਹੀਂ ਬੋਲਦਾ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਸੱਚਾ ਹੈ, ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸੁਬਿਨ ਕੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਹਿਗੁਰੂ ਤੋਂ ਬਿਨਾਂ ਕੁਝ ਦੇਖਦੇ ਨਹੀਂ ਹੈ। ਜੋ ਕੁਝ ਉਹਨਾਂ ਦੇ ਮਨ ਦੇ ਅੰਦਰ ਹੁੰਦਾ ਉਹ ਕੁਝ ਹੀ ਆਪਣੇ ਮੁਖ ਤੋਂ ਬੋਲਦੇ ਹੈ। ਇਹ ਨਹੀਂ ਕਿ ਮਨ ਵਿੱਚ ਛਲ ਧਾਰਨ ਕੀਤਾ ਹੋਵੇ ਤੇ ਮੁਖ ਤੋਂ ਕੁਝ ਹੋਰ ਹੀ ਬੋਲ ਕਰਕੇ ਦੱਸੀ ਜਾਵੇ। ਇਹ ਗੁਰਮੁਖਾਂ ਦੀ ਨਿਸ਼ਾਨੀ ਨਹੀਂ ਹੈ। ਗੁਰਮੁਖ ਪਿਆਰੇ ਬ੍ਰਹਮ ਬੇਤਿਆਂ ਸਤਿਪੁਰਸ਼ਾਂ ਦੀ ਨਿਸ਼ਾਨੀ ਹੈ। ਜੋ ਮਨ ਦੇ ਅੰਦਰ ਹੈ ਉਹ ਸਾਧ ਸੰਗਤ ਜੀ ਉਹਨਾਂ ਦੇ ਮੁਖ ਤੇ ਹੁੰਦਾ, ਤੇ ਜੋ ਮੁਖ ਤੇ ਉਹ ਰਸਨਾ ਤੇ ਹੈ। ਤੇ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਹੋਣੇ ਕਰਕੇ ਉਹਨਾਂ ਦਾ ਮਨ ਵੀ ਸੱਚਾ ਹੋ ਗਿਆ ਹੈ। ਸੱਚੀ ਸਿਫਤ ਸੁਨਾਏ, ਉਹ ਗੁਰਮੁਖ ਪਿਆਰੇ ਸੱਚੀ ਪਰਮਾਤਮਾ ਦੀ ਸਿਫਤ ਹਰ ਸਮੇਂ ਸੁਣਾਉਂਦੇ ਆ। ਆਪ ਵੀ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਦੇ ਹਨ। ਸੱਚਾ ਥਾਨ ਸੱਚ ਸਾਲਾਹਣਾ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਥਾਂ ਸਤ ਸੰਗਤ ਰੂਪੇ ਅਸਥਾਨ ਵੀ ਸੱਚਾ ਹੈ, ਜਿੱਥੇ ਸੱਚ ਸਲਾਹਣਾ ਪਰਮੇਸ਼ਰ ਦੀ ਸਲਾਹ ਕੀਤੀ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਦੀਆਂ ਸਲਾਹਾਂ ਵਿਚਾਰਾਂ ਹੁੰਦੀਆਂ ਨੇ, ਜਾਂ ਸਲਾਹੁਣਾ ਕੀਤੀ ਜਾਂਦੀ, ਪਰਮਾਤਮਾ ਦੀ ਸਿਫਤ ਕੀਤੀ ਜਾਂਦੀ ਹੈ। ਉਹ ਸਤ ਸੰਗਤ ਰੂਪੀ ਅਸਥਾਨ ਵੀ ਸੱਚਾ ਹੈ। ਜਾਂ ਜਿਸ ਹਿਰਦੇ ਘਰ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਸਿਫਤ ਹੋਵੇ, ਉਹ ਹਿਰਦਾ ਰੂਪੀ ਅਸਥਾਨ ਵੀ ਸਾਧ ਸੰਗਤ ਜੀ ਸੱਚਾ ਹੈ, ਸਫਲਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖੋ, ਭਾਵੇਂ ਕੋਈ ਵੀ ਸੰਸਾਰ ਭਰ ਦੇ ਅੰਦਰ ਥਾਂ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੋਭਾ ਵਾਲੀ ਥਾਂ ਬਣ ਜਾਂਦੀ, ਸ਼ੋਭਨੀਕ ਹੋ ਜਾਂਦੀ ਹੈ, ਜਿੱਥੇ ਸਤਿਪੁਰਸ਼ ਬੈਠ ਕਰਕੇ ਰੱਬ ਦਾ ਨਾਮ ਜਪਦੇ ਬੰਦਗੀ ਕਰਦੇ ਹੈ। ਤੋ ਇਸੇ ਪ੍ਰਕਾਰ ਉਹ ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਕੋਈ ਛਪਰੀ ਵੀ ਹੋਵੇ ਨਾ ਗਰੀਬ ਦੀ, ਉਹ ਵੀ ਸੋਭਾ ਵਾਲੀ ਹੈ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਜਿੱਥੇ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਹਨ।
ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਉਬਾਰੇ। ਮਹਾਰਾਜ ਕਹਿੰਦੇ ਸੋਨੇ ਦੇ ਚੁਬਾਰਿਆਂ ਦੀ ਤਰ੍ਹਾਂ ਹਨ, ਮਹਿਲ ਹਨ। ਭਾਵੇਂ ਗਰੀਬ ਦੀ ਛਪਰੀ ਵੀ ਹੈ ਨਾ, ਪਰ ਉਹ ਸੋਨੇ ਦੇ ਮਹਿਲਾਂ ਦੀ ਤਰ੍ਹਾਂ ਜਾਣੋ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਤੇ ਅਗਲਾ ਵਚਨ ਹੈ ਮਹਾਰਾਜ ਜੀ ਦਾ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਉਹ ਉਜਾੜ ਦੀ ਤਰ੍ਹਾਂ, ਬੀਆ ਬਨ ਜੰਗਲ ਦੀ ਤਰ੍ਹਾਂ, ਜਿਸ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਤੋ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਸੱਚਾ ਥਾਨ ਸੱਚ ਸਲਾਹਣਾ। ਉਹ ਥਾਂ ਵੀ ਮਹਾਰਾਜ ਕਹਿੰਦੇ ਸੱਚਾ ਹੈ, ਸਫਲਾ ਹੈ, ਜਿੱਥੇ ਸੱਚੇ ਪਰਮੇਸ਼ਰ ਦੇ ਨਾਮ ਦੀ ਸਲਾਹਣਾ ਕੀਤੀ ਜਾਂਦੀ ਹੈ। ਸਤਿਗੁਰ ਬਲਿਹਾਰੈ ਜਾਓ, ਪੂਰੇ ਸਤਿਗੁਰਾਂ ਤੋਂ ਬਲਿਹਾਰ ਜਾਣਾ ਕਰੋ। ਹੇ ਗੁਰਸਿੱਖੋ, ਜਿਨ੍ਹਾਂ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਜਿਨ੍ਹਾਂ ਗਰੀਬ ਨਵਾਜ਼ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਜੀਵਨ ਦੇ ਅੰਦਰ ਦਾਤ ਮਿਲਦੀ ਹੈ, ਇਹ ਸਮਝ ਪੈਂਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਤਾਂ ਹੀ ਮਹਾਰਾਜ ਸਾਨੂੰ ਸਮਝ ਪਈ ਹੈ। ਨਹੀਂ ਤਾਂ ਸਾਧ ਸੰਗਤ ਜੀ, ਘਰ ਦੇ ਵਿੱਚ ਕਈ ਵਾਰ ਜਦੋਂ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ ਜਾਂ ਸੁਖਮਨੀ ਸਾਹਿਬ ਦਾ ਪਾਠ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨ ਘਰ ਦੇ ਵਿੱਚ ਪਵਾਉਂਦੇ ਹਾਂ, ਇਹ ਬੇਸਮਝਤਾ ਦੀ ਨਿਸ਼ਾਨੀ ਹੈ, ਸਾਡੀ ਅਗਿਆਨਤਾ ਦੀ ਬੜੀ ਵੱਡੀ ਭੁੱਲ ਹੈ ਕਿ ਜਿਸ ਘਰ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਗਰੀਬ ਨਵਾਜ਼ ਸਤਿਗੁਰੂ ਜੀ ਮੁਬਾਰਕ ਚਰਨ ਪਾਉਂਦੇ ਹੈ, ਗ੍ਰਹਿ ਨੂੰ ਪਵਿੱਤਰ ਕਰਦੇ ਹੈ, ਉਸੇ ਘਰ ਦੇ ਵਿੱਚ ਮੁੜ ਕੇ ਸ਼ਰਾਬਾਂ ਪੀਤੀਆਂ ਜਾਂਦੀਆਂ, ਨਸ਼ੇ ਵੰਡੇ ਜਾਂਦੇ ਹੈ। ਇਹ ਸਾਧ ਸੰਗਤ ਜੀ ਕਿੰਨਾ ਵੱਡਾ ਨਿਰਾਦਰ ਹੈ, ਘੋਰ ਬੇਅਦਬੀ ਹੈ ਨਾ, ਕਿ ਜਿੱਥੇ ਸਤਿਗੁਰੂ ਜੀ ਨੇ ਮੁਬਾਰਕ ਚਰਨ ਪਾਏ ਹੋਣ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਨੇ ਮੁਬਾਰਕ ਚਰਨ ਪਾਏ, ਉਸ ਥਾਂ ਉਹ ਪਵਿੱਤਰ ਥਾਂ ਸੋਭਾ ਵਾਲੀ ਹੋ ਗਈ ਹੈ। ਫਿਰ ਉੱਥੇ ਨਸ਼ਿਆਂ ਦਾ ਸੇਵਨ ਕਰਨਾ, ਸਾਧ ਸੰਗਤ ਜੀ ਮਨ ਮੱਤਾਂ ਕਰਨੀਆਂ, ਉਹ ਤਾਂ ਫਿਰ ਬੇਅਦਬੀ ਹੈ ਨਾ, ਨਿਰਾਦਰੀ ਹੈ। ਪਰ ਜਿਨ੍ਹਾਂ ਗੁਰਸਿੱਖਾਂ ਨੂੰ ਸਮਝ ਆ ਜਾਂਦੀ ਉਪਦੇਸ਼ ਦੁਆਰਾ, ਉਹ ਫਿਰ ਕਦੇ ਨਹੀਂ ਇਦਾਂ ਦੇ ਕਰਮ ਕਰਦੇ। ਉਹ ਕਦੇ ਨਹੀਂ ਸਾਧ ਸੰਗਤ ਜੀ ਉਸ ਕਮਰੇ ਦੇ ਵਿੱਚ ਤਾਂ ਕੀ ਆਪਣੇ ਘਰ ਦੇ ਵਿੱਚ ਵੀ ਕਦੇ ਨਸ਼ਾ ਨੂੰ ਪੈਰ ਨਹੀਂ ਪਾਉਣ ਦਿੰਦੇ, ਕਦੇ ਆਪਣੇ ਘਰ ਦੇ ਵਿੱਚ ਵੀ ਨਹੀਂ ਰੱਖਦੇ। ਉਹ ਨਸ਼ਿਆਂ ਤੋਂ ਸਾਧ ਸੰਗਤ ਜੀ ਮੁਕਤ ਹੋ ਜਾਂਦੇ, ਜਿਨ੍ਹਾਂ ਨੂੰ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰ ਦਿੰਦੇ ਹੈ। ਤੋ ਇਸੇ ਪ੍ਰਕਾਰ ਇਹ ਤਾਂ ਇੱਕ ਬਾਹਰ ਦਾ ਨਸ਼ਾ, ਇਸੇ ਤਰ੍ਹਾਂ ਅੰਦਰ ਦਾ ਨਸ਼ਾ ਵੀ ਵਿਕਾਰਾਂ ਰੂਪੀ, ਉਹ ਪਤਾ ਨਹੀਂ ਕਿੰਨੇ ਕੁ ਜੀਵ ਨੂੰ ਚੰਬੜੇ ਹੋਏ ਹੈ ਵਿਕਾਰਾਂ ਦੇ ਨਸ਼ੇ। ਸ਼ਰਾਬ ਦਾ ਨਸ਼ਾ ਤੇ ਭਾਵੇਂ ਥੋੜੇ ਸਮੇਂ ਬਾਅਦ ਲਹਿ ਜਾਂਦਾ ਹੈ, ਪਰ ਜਿਹੜੇ ਵਿਕਾਰਾਂ ਦੇ ਨਸ਼ੇ ਚੰਬੜੇ ਹੋਏ ਹੈ ਨਾ, ਉਹ ਜ਼ਿੰਦਗੀ ਭਰ ਨੇ ਜੀਵ ਨੂੰ ਲੱਥਦੇ। ਇੰਨੇ ਭਿਆਨਕ ਨਸ਼ੇ ਹਨ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੁਆਰਾ ਸਮਝ ਪੈਂਦੀ ਹੈ। ਸਾਧ ਸੰਗਤ ਜੀ ਉਹ ਨਾਮ ਰੂਪੀ ਔਸ਼ਧੀ ਲੈ ਕਰਕੇ ਫਿਰ ਵਿਕਾਰਾਂ ਰੂਪੀ ਨਸ਼ਿਆਂ ਤੋਂ ਵੀ ਮੁਕਤ ਹੋ ਜਾਂਦੇ ਹੈ ਅਤੇ ਆਪਣੇ ਹਿਰਦੇ ਘਰ ਨੂੰ ਸਦਾ ਪਵਿੱਤਰ ਰੱਖਦੇ ਹਨ ਕਿ ਇੱਥੇ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਠਣਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਨਿਵਾਸ ਕਰਨਾ ਹੈ। ਉਹ ਪਿਆਰ ਦੇ ਵਿੱਚ ਭੇਜ ਕਰਕੇ ਆਪਣੇ ਹਿਰਦੇ ਘਰ ਨੂੰ ਉਜਲ ਬਣਾ ਕਰਕੇ ਸਤਿਗੁਰੂ ਜੀ ਨੂੰ ਬਾਰ-ਬਾਰ ਯਾਦ ਕਰਦੇ ਹੈ। ਮਹਾਰਾਜ ਸਾਹਿਬ ਜੀ ਨੂੰ ਪਿਆਰ ਵਿੱਚ ਭੇਜ ਕਰਕੇ ਯਾਦ ਕਰਦੇ ਨੇ, ਮਹਾਰਾਜ ਮੇਰਾ ਹਿਰਦਾ ਬਸੋ ਗੋਪਾਲ, ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਆ ਕਰਕੇ ਆਪ ਜੀ ਨਿਵਾਸ ਕਰੋ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਮਝ ਪਏ ਤਾਂ ਹੀ ਉਹ ਜੀਵਨ ਦੇ ਵਿੱਚ ਧਾਰਨ ਕਰਦੇ ਹੈ। ਐਸੇ ਗੁਰਮੁਖ ਪਿਆਰੇ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਸਤਿਗੁਰ ਬਲਿਹਾਰੈ ਜਾਓ। ਹੈ ਸਤਿਗੁਰੂ ਜੀ ਆਪ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਮਨ ਦਾ, ਬੁੱਧੀ ਦਾ, ਇੰਦਰੀਆਂ ਦਾ, ਸਿਆਣਪਾਂ ਦਾ, ਚਤੁਰਾਈਆਂ ਦਾ, ਸਾਰੇ ਬਲ ਹਾਰ ਕਰਕੇ ਮਹਾਰਾਜ ਆਪ ਜੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਸੱਚ ਵੇਲਾ ਮੂਰਤ ਸੱਚ। ਸਾਧ ਸੰਗਤ ਜੀ ਮੂਰਤ 2 ਘੜੀਆਂ ਤੇ ਵੇਲਾ 4 ਘੜੀਆਂ ਦੇ ਸਮੇਂ ਨੂੰ ਕਿਹਾ ਜਾਂਦਾ ਹੈ। ਉਹ ਵੇਲਾ, ਉਹ ਵਕਤ ਵੀ ਮਹਾਰਾਜ ਕਹਿੰਦੇ ਸੱਚਾ ਹੈ। ਉਹ ਘੜੀ ਜਿੰਨਾ ਸਮਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਹੈ, ਉਹਨੂੰ ਸਫਲਾ ਜਾਣਨਾ ਕਰੋ। ਜਿਤ ਸੱਚੇ ਨਾਲ ਪਿਆਰ। ਜਿਸ ਘੜੀ ਸਮੇਂ ਵਿੱਚ ਜਾਂ ਕਿਸੇ ਵੀ ਵੇਲੇ ਕਦੋਂ ਵੀ ਵਕਤ ਸੱਚੇ ਪਰਮੇਸ਼ਰ ਦੇ ਨਾਲ ਪਿਆਰ ਲੱਗੇ, ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰੀਏ, ਮਹਾਰਾਜ ਕਹਿੰਦੇ ਉਹ ਸੱਚਾ ਹੈ, ਉਹ ਸਫਲਾ ਹੈ। ਉਹ ਸਮਾਂ ਮਹਾਰਾਜ ਕਹਿੰਦੇ ਜੀਵਨ ਦਾ ਸਫਲਾ ਜਾਣੋ।
ਜਦੋਂ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਲੱਗਦਾ ਹੈ। ਕਿਉਂਕਿ ਨਹੀਂ ਤਾਂ ਧਨ ਦੇ ਨਾਲ, ਪਦਾਰਥਾਂ ਦੇ ਨਾਲ ਤਾਂ ਪਿਆਰ ਲੱਗਦਾ ਹੈ, ਸਰੀਰਾਂ ਦੇ ਨਾਲ ਤਾਂ ਜੀਵ ਹਰ ਸਮੇਂ ਪਿਆਰ ਕਰਦਾ ਹੈ, ਪਰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਪਿਆਰ ਲੱਗਦਾ। ਇਹ ਗਰੀਬ ਨਵਾਜ ਮਹਾਰਾਜ ਕਹਿੰਦੇ, ਇਸ ਕਰਕੇ ਉਹ ਘੜੀ, ਉਹ ਵੇਲਾ ਵੀ ਮਹਾਰਾਜ ਕਹਿੰਦੇ ਸੱਚਾ ਹੈ। ਉਹ 2 ਘੜੀਆਂ ਦਾ ਸਮਾਂ ਵੀ ਮਹਾਰਾਜ ਕਹਿੰਦੇ ਸੱਚਾ ਹੈ, ਜਦੋਂ ਸਤ ਸੰਗਤ ਦੇ ਵਿੱਚ ਪਿਆਰ ਦੇ ਨਾਲ ਭੇਜ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਸਫਲਾ ਜਾਣਨਾ ਕਰੋ, ਸੱਚ ਵੇਖਣਾ, ਸੱਚ ਬੋਲਣਾ। ਉਹਨਾਂ ਗੁਰਮੁਖਾਂ ਦਾ ਸਾਧ ਸੰਗਤ ਜੀ ਦੇਖਣਾ, ਦ੍ਰਿਸ਼ਟੀ ਵੀ ਉਹਨਾਂ ਦੀ ਸੱਚੀ ਹੈ, ਤੇ ਰਸਨਾ ਤੋਂ ਬੋਲਣਾ, ਜੋ ਬਚਨ ਕਰਨਾ, ਉਹ ਵੀ ਸੱਚਾ ਹੁੰਦਾ ਹੈ। ਮਹਾਰਾਜ ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ ਹੈ। ਇੱਕ ਪਰਮੇਸ਼ਰ ਤੋਂ ਬਿਨਾ ਕੋਈ ਨਾ ਉਹਨਾਂ ਨੂੰ ਦਿਸਦਾ ਹੈ, ਨਾ ਸੁਣਦਾ ਹੈ, ਤੇ ਫਿਰ ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਮਹਾਰਾਜ ਕਹਿੰਦੇ ਆਪਣੀ ਰਸਨਾ ਤੋਂ ਬੋਲਦੇ ਹੈ। ਬੋਲਦਾ ਹੋਇਆ ਵੀ ਉਹਨਾਂ ਨੂੰ ਰੱਬ ਹੀ ਹਰ ਸਮੇਂ ਸੁਣਾਈ ਦਿੰਦਾ, ਕਿ ਰੱਬ ਹੀ ਸਾਰਿਆਂ ਦੇ ਅੰਦਰ ਬੋਲਦਾ ਪਿਆ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕਿ ਵਾਹਿਗੁਰੂ ਆਪ ਤੋਂ ਬਿਨਾ ਕੋਈ ਦੂਸਰਾ ਬੋਲਣ ਵਾਲਾ ਨਹੀਂ। ਮਹਾਰਾਜ ਆਪ ਜੀ ਤੋਂ ਬਿਨਾ ਕੋਈ ਕਥਨ ਕਰਨ ਵਾਲਾ ਵੀ ਨਹੀਂ ਹੈ, ਸੁਣਨ ਵਾਲਾ ਵੀ ਕੋਈ ਦੂਜਾ ਨਹੀਂ ਹੈ। ਆਪ ਕਥੈ ਆਪ ਸੁਣਨੈ ਹਾਰ। ਮਹਾਰਾਜ ਕਹਿੰਦੇ ਆਪ ਹੀ ਉਹ ਆਪਣੀ ਕਥਾ ਨੂੰ ਵੀ ਆਪ ਹੀ ਕਰਨ ਵਾਲਾ ਹੈ, ਤੇ ਸਰੋਤਿਆਂ ਰੂਪ ਹੋ ਕੇ ਸੁਣਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਇਹ ਜੀਵ ਤਾਂ ਐਵੇਂ ਹੰਕਾਰ ਦੀਆਂ ਡੀਂਗਾਂ ਮਾਰਦਾ ਰਹਿੰਦਾ ਕਿ ਮੈਂ ਬੋਲਦਾ, ਜਾਂ ਮੈਂ ਕੋਈ ਕਥਾ ਕਰਦਾ, ਜਾਂ ਮੈਂ ਬੜਾ ਵੱਡਾ ਸਰੋਤਾ ਸੁਣਨ ਵਾਲਾ, ਬੜੀ ਮੇਰੀ ਇਕਾਗਰਤਾ ਹੈ। ਨਹੀਂ, ਸਾਧ ਸੰਗਤ ਜੀ, ਆਪ ਕਥਾ ਆਪ ਸੁਣਨੈ ਹਾਰ। ਵਾਹਿਗੁਰੂ ਆਪ ਹੀ ਆਪਣੀ ਕਥਾ ਨੂੰ ਕਰਨ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਸਰਵਣ ਕਰਨ ਵਾਲਾ ਹੈ। ਇਹ ਪਰਮੇਸ਼ਰ ਦੀ ਆਪਣੀ ਵਡਿਆਈ ਹੈ। ਸੱਚ ਵੇਖਣਾ, ਸੱਚ ਬੋਲਣਾ। ਤੋ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੇ ਅੰਦਰ ਜੀਵ ਦੇ ਅੰਦਰ ਸੋਝੀ ਬਖਸ਼ਿਸ਼ ਕੀਤੀ ਹੈ ਨਾ, ਜਿਸ ਨੂੰ ਵਿਚਾਰ ਗਿਆਨ ਰੂਪੀ ਨੇਤਰ ਬਖਸ਼ੇ ਹਨ। ਸਾਧ ਸੰਗਤ ਜੀ, ਪ੍ਰੀਤ ਰੂਪੀ ਜਿਨ੍ਹਾਂ ਨੂੰ ਰਸਨਾ ਦਿੱਤੀ ਹੈ, ਉਹ ਪ੍ਰੀਤ ਰੂਪ ਰਸਨਾ ਦੇ ਨਾਲ ਸੱਚ ਬੋਲਦੇ ਹੈ, ਔਰ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਨਾਲ, ਜਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਪਾ ਕਰਕੇ ਸੱਚ ਨੂੰ ਦੇਖਦੇ ਹਨ। ਸੱਚਾ ਸਭ ਆਕਾਰ, ਉਹਨਾਂ ਦੀ ਦ੍ਰਿਸ਼ਟੀ ਵਿੱਚ ਆਕਾਰ ਵੀ ਸਾਰਾ ਸੱਚਾ ਹੀ ਨਜ਼ਰ ਆਉਂਦਾ ਹੈ, ਕਿ ਮਹਾਰਾਜ ਜੋ ਦਿਸੈ ਸੋ ਤੇਰਾ ਰੂਪ, ਕਿ ਸੱਚੇ ਪਰਮੇਸ਼ਰ ਆਪ ਜੀ ਨੇ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਾਇਆ ਹੈ। ਮਹਾਰਾਜ ਆਪ ਜੀ ਦੇ ਹੁਕਮ ਕਰਕੇ ਹੀ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ। ਨਾਨਕ ਸੱਚੇ ਮਿਲੇ ਤਾ ਮਿਲੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ ਕਿ ਸੱਚਾ ਪਰਮਾਤਮਾ ਦੇ ਜੀਵ ਨੂੰ ਪੂਰੇ ਸਤਿਗੁਰੂ ਜੀ ਨਾਲ ਮਿਲੇ ਤਾਂ ਮਿਲਦਾ ਹੈ। ਪੂਰੇ ਸਤਿਗੁਰਾਂ ਦੇ ਨਾਲ, ਅਧੂਰਿਆਂ ਦੇ ਨਾਲ ਤਾਂ ਹਰ ਕੋਈ ਮਿਲ ਜਾਂਦਾ ਹੈ। ਕੋਈ ਕਿਸੇ ਨੂੰ ਕਹਿੰਦਾ ਕਿ ਸਾਡਾ ਗੁਰੂ ਹੈ, ਕੋਈ ਕਿਸੇ ਨੂੰ ਗੁਰੂ ਧਾਰਨ ਕਰ ਲੈਂਦਾ ਹੈ, ਪਰ ਪੂਰੇ ਸਤਿਗੁਰੂ ਜੀ ਨਾਲ ਮਿਲਣਾ, ਪਰਮਾਤਮਾ ਮਿਲਾਵੇ ਤਾਂ ਮੇਲ ਹੁੰਦਾ ਹੈ। ਪਰਮਾਤਮਾ ਪਰਾ ਰੱਬ ਦੇ ਚੰਗੇ ਕਰਮ, ਚੰਗੇ ਲੇਖ ਲਿਖ ਕਰਕੇ ਪਾਵੇ ਤਾਂ ਪੂਰੇ ਸਤਿਗੁਰੂ ਜੀ ਨਾਲ ਜੀਵ ਮਿਲਦਾ ਹੈ। ਆਪੇ ਲਏ ਮਿਲਾਏ, ਸਤਿਗੁਰਾਂ ਦੇ ਨਾਲ ਮਿਲ ਕੇ ਫਿਰ ਆਪਣੇ ਸਰੂਪ ਦੇ ਵਿੱਚ ਆਪ ਹੀ ਪਰਮਾਤਮਾ ਮਿਲਾ ਲੈਂਦਾ। ਆਪੇ ਮੇਲ ਲਏ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਨੂੰ ਆਪ ਹੀ ਬਖਸ਼ਿਸ਼ ਕਰਕੇ, ਸ਼ੁਭ ਗੁਣਾਂ ਦਾ ਧਾਰਨੀ ਬਣਾ ਕੇ, ਨਿਸ਼ਕਾਮ ਕਰਮ ਕਰਵਾ ਕੇ, ਨਿਸ਼ਕਾਮ ਕਰਮਾਂ ਦੀ ਭਗਤੀ ਕਰਵਾ ਕੇ ਵਾਹਿਗੁਰੂ ਆਪ ਹੀ ਆਪਣੇ ਸਰੂਪ ਦੇ ਵਿੱਚ ਮਿਲਣ ਵਾਲਾ ਹੈ। ਮਹਾਰਾਜ ਕਹਿੰਦੇ ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ, ਨਾ ਸੰਸਾਰ ਦੇ ਅੰਦਰ ਕੁਝ ਬੋਲਣ ਵਿੱਚ, ਨਾ ਚੁੱਪ ਰਹਿਣ ਦੇ ਵਿੱਚ ਆਪਣਾ ਕੋਈ ਚਾਰਾ ਨਹੀਂ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਸਤਿਗੁਰਾਂ ਦੁਆਰਾ ਆਪਣੇ ਸਰੂਪ ਦੇ ਵਿੱਚ ਮਿਲਣ ਵਾਲਾ ਹੈ। ਜਿਉ ਭਾਵੈ ਤਿਉ ਰੱਖਸੀ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, हे ਪ੍ਰਮਾਤਮਾ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਨਾ, ਉਵੇਂ ਹੀ ਸੰਸਾਰ ਦੇ ਜੀਵਾਂ ਨੂੰ ਰੱਖਣ ਵਾਲੇ ਹੋ। ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਸੀ, ਰੱਖਦੇ ਸੀ, ਹੁਣ ਵੀ ਰੱਖ ਰਹੇ ਹੋ।
ਆਉਣ ਵਾਲੇ ਸਮੇਂ ਵਿੱਚ ਵੀ ਰੱਖੋਗੇ। ਜਿਨ੍ਹਾਂ ਤੇ ਮਹਾਰਾਜ ਆਪ ਜੀ ਕਿਰਪਾ ਕਰਦੇ ਹੋ ਨਾ, ਉਹ ਆਪ ਜੀ ਦੀ ਰਾਜਾ ਵਿੱਚ ਰਾਜੇ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਪਰਮਾਤਮਾ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਰੱਖਦੇ ਹੋ, ਆਪੇ ਕਰੇ ਰਜਾਏ। ਕਿਉਂਕਿ ਪਰਮੇਸ਼ਰ ਆਪ ਹੀ ਰਾਜਾ ਕਰਨ ਵਾਲਾ, ਹੁਕਮ ਕਰਨ ਵਾਲਾ, ਤਾਂ ਹੀ ਪਰਮੇਸ਼ਰ ਨੂੰ ਰਜਾਈ ਆਖਿਆ ਜਾਂਦਾ ਹੈ। ਉਹ ਰਾਜਾ ਵਿੱਚ ਰੱਖਣ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ। ਜਿਵੇਂ ਕਿਸੇ ਨੂੰ ਨੱਥ ਪਾਈ ਹੋਵੇ ਨਾ, ਸਾਧ ਸੰਗਤ ਜੀ, ਉਹ ਇਧਰ ਉਧਰ ਭੱਜ ਨਹੀਂ ਸਕਦਾ। ਇਸੇ ਪ੍ਰਕਾਰ ਪਰਮਾਤਮਾ ਨੇ ਹੁਕਮ ਰੂਪੀ ਨੱਥ ਵਿੱਚ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ। ਪਰਮੇਸ਼ਰ ਨੇ ਹੁਕਮ ਦੀ ਨੱਥ ਪਾਈ ਹੋਈ ਸਾਰੇ ਜੀਵਾਂ ਨੂੰ। ਆਪਣੇ ਬਲ ਦੇ ਨਾਲ ਨਹੀਂ ਕੋਈ ਇਧਰ ਉਧਰ ਜਾ ਸਕਦਾ। ਜਿੱਥੇ ਜਿੱਥੇ ਪਰਮਾਤਮਾ ਨੇ ਕਿਸੇ ਦੇ ਖਾਣਾ ਪਹਿਨਣਾ ਲਿਖਿਆ ਹੋਇਆ, ਰਹਿਣਾ ਲਿਖਿਆ ਹੋਇਆ, ਉੱਥੇ ਉੱਥੇ ਰੱਖ ਹੀ ਲੈਂਦਾ। ਪਰਮਾਤਮਾ ਨੇ ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਜਾਂ ਫਿਰ ਇਹ ਵੀ ਅਸੀਂ ਬਚਨ ਪੜ੍ਹਦੇ ਹਾਂ ਮਹਾਰਾਜ ਜੀ ਦੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਜੀਵ ਭਾਵੇਂ ਬੜਾ ਵੀ ਯਤਨ ਕਰਦਾ ਭੱਜਣ ਦਾ, ਪਰ ਪਰਮਾਤਮਾ ਨੇ ਜਿੱਥੇ ਕੋਈ ਕਿਸੇ ਨੂੰ ਟਿਕਾਉਣਾ ਹੁੰਦਾ ਨਾ, ਉੱਥੇ ਟਿਕਣਾ ਹੀ ਪੈਂਦਾ। ਜੇ ਤਾਂ ਪਿਆਰ ਦੇ ਨਾਲ ਖੁਸ਼ ਹੋ ਕੇ ਮੰਨ ਲਵੇ ਤਾਂ ਚੰਗਾ, ਤੇ ਭਾਵੇਂ ਰੋ ਕੇ ਕੁਰਲਾ ਕੇ ਮੰਨੇ। ਸਾਧ ਸੰਗਤ ਜੀ, ਮੰਨਣਾ ਤੇ ਪੈਂਦਾ ਹੀ ਹੈ, ਮੰਨਣਾ ਤੇ ਪੈਂਦਾ ਹੀ ਹੈ ਨਾ, ਭਾਵੇਂ ਖੁਸ਼ ਹੋ ਕੇ ਮੰਨ ਲਵੇ। ਜੇ ਮੰਨ ਲਓ ਕਿਸੇ ਤੇ ਗੁਲਾਮ ਹੈ, ਪਿਆਰ ਦੇ ਨਾਲ ਸਮਝਾਉਂਦਾ ਪਿਆ ਕਿ ਭਲਿਆ ਤੈਨੂੰ ਇਵੇਂ ਕਰਨਾ ਪੈਣਾ, ਜੇ ਤਾਂ ਖੁਸ਼ ਹੋ ਕੇ ਮੰਨ ਲਵੇ, ਠੀਕ ਹੈ ਜੀ, ਸਤ ਬਚਨ ਤੇ ਠੀਕ ਹੈ, ਮੰਨ ਲਿਆ, ਭਲਾ ਹੋ ਗਿਆ। ਜੇ ਨਹੀਂ ਮੰਨਿਆ ਤੇ ਫਿਰ ਦੂਜੀ ਤਰ੍ਹਾਂ ਜਿਹਨੂੰ ਗੁਲਾਮ ਬਣਾਇਆ ਹੁੰਦਾ ਨਾ ਮਾਲਕ, ਫਿਰ ਉਹਨੂੰ ਫਿਰ ਸਜ਼ਾ ਦੇ ਕਰਕੇ ਮਨਾ ਲੈਂਦਾ। ਤੋ ਇਸੇ ਪ੍ਰਕਾਰ ਰੱਬ ਦਾ ਭਾਣਾ ਵੀ ਕੁਝ ਇਦਾਂ ਦਾ ਹੀ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਵਾਹਿਗੁਰੂ ਆਪ ਜਿਨ੍ਹਾਂ ਤੋਂ ਭਾਣਾ ਮਨਵਾਵੇ, ਆਪਣੀ ਰਜਾ ਵਿੱਚ ਜਿਨ੍ਹਾਂ ਨੂੰ ਰਾਜੀ ਰੱਖਦਾ, ਉਹ ਸਾਧ ਸੰਗਤ ਜੀ ਸਤ ਕਰਕੇ ਰੱਬ ਦੀ ਰਜਾ ਨੂੰ ਸਤ ਕਰਕੇ ਮੰਨਦੇ ਹੈ। ਜੀਵਨ ਦੇ ਅੰਦਰ ਸੁੱਖ ਦੁੱਖ ਵੇਲੇ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਦਾ ਸ਼ੁਕਰਾਨਾ ਹੀ ਹਰ ਸਮੇਂ ਕਰਦੇ ਰਹਿੰਦੇ ਆ। ਹਰ ਸਮੇਂ ਰੱਬ ਦਾ ਧੰਨਵਾਦ ਹੀ ਕਰਦੇ ਰਹਿੰਦੇ ਨੇ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜਿਉ ਭਾਵੈ ਤਿਉ ਰਖਸੀ, ਆਪੇ ਕਰੇ ਰਜਾਏ। ਵਾਹਿਗੁਰੂ ਆਪ ਹੀ ਹੁਕਮ ਕਰਨ ਵਾਲਾ ਹੈ, ਜੀਵਾਂ ਨੂੰ ਮਨਵਾਉਣ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਸੱਚੈ ਮੇਲੇ ਤਾ ਮਿਲੇ, ਆਪੇ ਲਏ ਮਿਲਾਏ। ਜਿਉ ਭਾਵੈ ਤਿਉ ਰਖਸੀ, ਆਪੇ ਕਰੇ ਰਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।